ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਤੋਂ ਪੱਤਰਕਾਰ ਐਨਾਲਿਸਟ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਜੁੜਦੇ ਹਾਂ ਉਹਨਾਂ ਦੇ ਨਾਲ, ਉਸ ਤੋਂ ਬਾਅਦ ਸਪਾਂਸਰਸ ਦਾ ਕਰਦੇ ਹਾਂ ਧੰਨਵਾਦ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ। ਬਹੁਤ ਸ਼ੁਕਰੀਆ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੇਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਹਰਿਆਣੇ ਦੀ ਰਾਜਨੀਤੀ ਤੋਂ। ਹਰਿਆਣੇ ਦੇ ਵਿੱਚ ਚੋਣਾਂ ਨੇ ਆਉਣ ਵਾਲੇ ਕੁਝ ਟਾਈਮ ਦੇ ਵਿੱਚ। ਚੌਧਰੀ ਦੇਵੀ ਲਾਲ ਦਾ ਜਨਮ ਦਿਹਾੜਾ ਹੈ ਤੇ ਦੱਸਦੇ ਆ ਇਹ ਬਣੇਗਾ, ਚੌਧਰੀ ਦੇਵੀ ਲਾਲ ਦਾ ਜਨਮ ਦਿਹਾੜਾ ਬਣੇਗਾ ਚੋਣ ਅਖਾੜਾ। ਉਹ ਕਿਵੇਂ? ਬਿਲਕੁਲ ਪ੍ਰਵੀਨ ਜੀ, ਜੇਕਰ ਤੁਹਾਡੇ ਧਿਆਨ 'ਚ ਹੋਵੇ ਕਿ ਸੰਨ 2017 ਦੇ ਵਿੱਚ ਦੇਵੀ ਲਾਲ ਦੀ ਜਯੰਤੀ ਸੀ ਜੀ, ਜਿੱਥੇ ਜਯੰਤੀ ਦੇ ਮੌਕੇ ਨਾਅਰੇਬਾਜ਼ੀ ਦੇ ਦੌਰਾਨ ਚੌਟਾਲਾ ਪਰਿਵਾਰ ਦੋ ਫੜ ਹੋ ਗਿਆ। ਉਹ ਆਧਾਰ ਬਣਿਆ ਕਿ ਆਪਸ 'ਚ ਨਾਅਰੇਬਾਜ਼ੀ ਹੋਈ। ਉਸ ਤੋਂ ਬਾਅਦ ਦੁਸ਼ਯੰਤ ਚੌਟਾਲਾ, ਉਹਦਾ ਭਰਾ ਤੇ ਉਹਦਾ ਬਾਪੂ ਓਮ ਪ੍ਰਕਾਸ਼ ਚੌਟਾਲਾ ਹੋਰਾਂ ਨੇ ਉਹਨੂੰ ਬਾਈਕਾਟ ਕਰਤਾ, ਬਾਹਰ ਕੱਢਤਾ ਤੇ ਉਹ ਵੱਖਰਾ ਦਲ ਬਣਾਇਆ ਤੇ ਅੱਜ ਸੱਤਾ 'ਚ ਚਲੋ ਉਪ ਮੁੱਖ ਮੰਤਰੀ ਨੇ ਉਹ। ਸੋ ਇਸ ਲਈ ਓਮ ਪ੍ਰਕਾਸ਼ ਚੌਟਾਲਾ ਹੁਣ ਬਾਹਰ ਨੇ ਤੇ ਉਹ ਬਾਹਰ ਸਰਗਰਮ ਨੇ, ਇਸ ਨਾਤੇ ਸਰਗਰਮ ਨੇ ਕਿ ਉਹ ਚਾਹੁੰਦੇ ਨੇ ਕਿ ਮੈਂ ਮੁੜ ਕੇ ਪਾਰਟੀ ਨੂੰ ਪੈਰਾ ਸਿਰ ਕਰਾਂ। ਤੇ ਪੈਰਾ ਸਿਰ ਕਰਨ ਲਈ ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਕੋਈ ਆਪਣੇ ਐਡੇ ਬੜੇ ਕੰਮ ਤਾਂ ਨਹੀਂ ਹੈਗੇ, ਆਪਣਾ ਐਡਾ ਬੜਾ ਕੁਝ ਗਿਣਾਉਣ ਨੂੰ ਤਾਂ ਨਹੀਂ ਹੈਗਾ। ਸੋ ਇਸ ਲਈ ਉਹ ਮੁੜ ਕੇ ਦੇਵੀ ਲਾਲ ਦੇ ਸਹਾਰੇ ਹੀ ਤਰਨਾ ਚਾਹੁੰਦੇ ਨੇ। ਸੋ ਦੇਵੀ ਲਾਲ ਹੋਰਾਂ ਦਾ ਜਨਮ ਦਿਹਾੜਾ 25 ਸਤੰਬਰ ਨੂੰ ਆ ਰਿਹਾ ਤੇ 25 ਸਤੰਬਰ ਨੂੰ ਅਨੈਲੋ ਜਾਂ ਓਮ ਪ੍ਰਕਾਸ਼ ਚੌਟਾਲਾ ਹੋਰ ਇੱਕ ਵੱਡੀ ਰੈਲੀ ਕਰਨ ਜਾ ਰਹੇ ਨੇ ਫਤਿਆਬਾਦ ਦੇ ਵਿੱਚ। ਤੇ ਉਸ ਰੈਲੀ ਦੇ ਰਾਹੀਂ ਉਹ ਰਾਜਨੀਤਿਕ ਆਪਣੀ ਖੋਈ ਹੋਈ ਜਮਾਤ ਵੀ ਤਲਾਸ਼ਣਗੇ ਤੇ ਜਿਹੜਾ ਨਰਿੰਦਰ ਮੋਦੀ ਹੋਰਾਂ ਦੇ ਸਾਹਮਣੇ ਖੜਨ ਵਾਲਾ ਇੱਕ ਧੜਾ ਖੜਾ ਹੋ ਰਿਹਾ, ਉਸ ਧੜੇ ਦੀ ਵੀ ਰੂਪਰੇਖਾ ਉਸ ਮੰਚ ਤੇ ਨਜ਼ਰ ਆਏਗੀ। ਸੋ ਇਸ ਲਈ ਇਹ ਚੋਣ ਅਖਾੜਾ ਇਕੱਲੇ ਹਰਿਆਣੇ ਨੂੰ ਲੈ ਕੇ ਨਹੀਂ, ਇਹ ਦੇਸ਼ ਦੇ ਉਸ 2024 ਦੇ ਚੋਣ ਅਖਾੜੇ ਨੂੰ ਲੈ ਕੇ, ਕਿਉਂਕਿ ਹਰਿਆਣੇ 'ਚ ਵੀ ਚੋਣਾਂ 2024 'ਚ ਹੋਣੀਆਂ ਔਰ ਭਾਰਤੀ ਜਿਹੜੀਆਂ ਆਮ ਚੋਣਾਂ ਨੇ ਉਹ ਵੀ 2024 'ਚ ਹੋਣੀਆਂ। ਸੋ ਇਸ ਮੌਕੇ ਓਮ ਪ੍ਰਕਾਸ਼ ਚੌਟਾਲਾ ਹੋਰਾਂ ਨਾਲ ਨਤੀਸ਼ ਕੁਮਾਰ ਹੋਰੀ, ਜਨਤਾ ਦਲ ਯੂ ਦੇ ਜਿਹੜੇ ਮੈਂਬਰ ਨੇ ਕੇਸੀ ਤਿਆਗੀ ਹੋਰੀ, ਉਹ ਗੁੜਗਾਉਂ 'ਚ ਮੁਲਾਕਾਤ ਕਰ ਚੁੱਕੇ ਨੇ। ਤੇ ਦੂਸਰੇ ਪਾਸੇ ਇਸ ਸਮਾਗਮ ਦੇ ਵਿੱਚ ਸਭ ਤੋਂ ਵੱਧ ਨਜ਼ਰ ਰਹਿਣੀ ਹੈ ਬਾਦਲਾਂ ਦੇ ਟੱਬਰ ਦੀ ਕਿ ਬਾਦਲਾਂ ਦਾ ਟੱਬਰ ਉਸ 'ਚ ਕਿਵੇਂ ਨਜ਼ਰ ਆਉਂਦਾ, ਕਿਉਂਕਿ ਦੇਵੀ ਲਾਲ ਉਹਨਾਂ ਨੂੰ ਪੁਰਾਣੀ ਯਾਰੀ, ਪੁਰਾਣਾ ਜਰਾਨਾ, ਇੱਕੋ ਢੰਗ ਦੀ ਰਾਜਨੀਤੀ, ਇੱਕੋ ਤਰ੍ਹਾਂ ਦੀ ਪੁੱਤਰ ਮੋਹ, ਸਾਰਾ ਕੁਝ ਉਹ ਇੱਕੋ ਤਰ੍ਹਾਂ ਅੱਗੇ ਵੱਧਦਾ ਨਜ਼ਰ ਆਉਂਦਾ। ਸੋ ਪੀੜ੍ਹੀ ਦਰ ਪੀੜ੍ਹੀ ਇਹਨਾਂ ਦੀ ਪੁਰਾਣੀ ਸਾਂਝ ਹੈ ਤੇ ਉਹ ਸਾਂਝ ਨੇ ਪੰਜਾਬ ਤੇ ਹਰਿਆਣੇ ਨੂੰ ਕਈ ਵਾਰ ਧੋਖਾ ਵੀ ਦਿੱਤਾ। ਸੋ ਇਸ ਲਈ ਉਹ ਓਮ ਪ੍ਰਕਾਸ਼ ਚੌਟਾਲਾ ਦੇ ਮੰਚ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਮੁੰਡਾ ਸੁਖਬੀਰ ਬਾਦਲ ਜੇ ਨਜ਼ਰ ਆਏ ਤਾਂ ਇਹਦਾ ਮਤਲਬ ਉਹ 2024 'ਚ ਅਜੇ ਬੀਜੇਪੀ ਨੂੰ ਲੈਣ ਲਈ ਤਿਆਰ ਨਹੀਂ ਜਾਂ ਬੀਜੇਪੀ ਲਈ ਜਾਣ ਲਈ ਤਿਆਰ ਨਹੀਂ। ਇੱਕ ਤਾਂ ਇਹ ਸਾਫ਼ ਹੋਣਾ। ਦੂਸਰਾ, ਜਿਹੜਾ ਇੱਕ ਸਾਂਝਾ ਮੰਚ ਬਣ ਰਿਹਾ, ਕੀ ਉਹਦਾ ਮਤਲਬ ਉਹਦਾ ਹਿੱਸਾ ਬਣ ਸਕਦੇ ਨੇ ਪ੍ਰਕਾਸ਼ ਸਿੰਘ ਬਾਦਲ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੋਈ। ਕਿਉਂਕਿ ਜਿੱਥੇ ਤੱਕ ਦੇਵੀ ਲਾਲ ਦੇ ਟੱਬਰ ਦੀ ਗੱਲ ਹੈ, ਬੀਜੇਪੀ ਦੇ ਨਾਲ ਹੋ ਕੇ ਵੀ, ਬੀਜੇਪੀ 'ਚ ਭਾਈਵਾਲ ਹੋ ਕੇ ਵੀ ਉਹਨਾਂ ਦੇ ਮੰਚ ਤੇ ਜਾਂਦੇ ਰਹੇ ਨੇ, ਜਿੱਥੋਂ ਲੈ ਕੇ ਕਈ ਵਾਰ ਨਾਰਾਜ਼ਗੀ ਹੋਈ। ਪੰਜਾਬ 'ਚ ਬੀਜੇਪੀ ਨਾਲ ਸਾਂਝ ਸੀ ਤੇ ਉੱਥੇ ਇਨੈਲੋ ਨਾਲ ਮਿਲ ਕੇ ਵੀ ਚੋਣ ਲੜ ਲਈ ਸੀ ਬਾਦਲਾਂ ਨੇ। ਸੋ ਇਸ ਲਈ ਉਹ ਵੀ ਸਵਾਲ ਖੜੇ ਹੁੰਦੇ ਰਹੇ ਨੇ, ਪਰ ਇਸ ਮੌਕੇ ਤਾਂ ਉਹ ਬੀਜੇਪੀ ਤੋਂ ਅੱਡੇ ਨੇ। ਸੋ ਇਸ ਲਈ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ 25 ਤਰੀਕ ਨੂੰ ਫਤਿਆਬਾਦ ਦੀ ਰੈਲੀ 'ਚ ਕੀ ਮੰਚ ਤੇ ਬੈਠੇ ਹੋਣਗੇ ਜਾਂ ਨਹੀਂ। ਪਰ ਇਹ ਤੋਂ ਅੱਗੇ ਦੀ ਜਿਹੜੀ ਗੱਲ ਹੈ ਪ੍ਰਵੀਨ ਜੀ, ਉਹ ਇਹ ਹੈ ਕਿ ਉਚੇਚੇ ਤੌਰ ਤੇ ਓਮ ਪ੍ਰਕਾਸ਼ ਚੌਟਾਲਾ ਜਿਹੜੀ ਪਹੁੰਚ ਕਰ ਰਹੇ ਨੇ, ਉਹ ਮਮਤਾ ਬੈਨਰਜੀ ਤੱਕ ਵੀ ਪਹੁੰਚ ਕਰ ਰਹੇ ਨੇ, ਉਹ ਚੰਦਰ ਬਾਬੂ ਨਾਇਡੂ ਤੱਕ ਵੀ ਪਹੁੰਚ ਕਰ ਰਹੇ ਨੇ, ਉਹ ਫਾਰੂਕ ਅਬਦੁੱਲਾ ਹੋਰਾਂ ਦੇ ਉਸ ਪੂਰੇ ਟੱਬਰ ਤੱਕ ਵੀ ਪਹੁੰਚ ਕਰ ਰਹੇ ਨੇ। ਉਹ ਇਹਦੇ ਨਾਲ ਨਾਲ ਮਤਲਬ ਕਿ ਹੋਰ ਜਿਹੜੇ ਉੱਥੇ ਆਂਧਰਾ ਪ੍ਰਦੇਸ਼ ਦੇ ਜਿਵੇਂ ਲੀਡਰ ਨੇ ਜਾਂ
ਹੋਰ ਥਾਵਾਂ ਦੇ ਲੀਡਰ ਨੇ, ਉਹਨਾਂ ਸਾਰੇ ਨਾਲ ਪਹੁੰਚ ਕਰ ਰਹੇ ਨੇ। ਖਾਸ ਕਰਕੇ ਉਹਨਾਂ ਦੀ ਕੋਸ਼ਿਸ਼ ਹੈ ਕਿ ਮਮਤਾ ਬੈਨਰਜੀ ਔਰ ਫਾਰੂਕ ਅਬਦੁੱਲਾ, ਚੰਦਰ ਬਾਬੂ ਨਾਇਡੂ, ਅਜਿਹੇ ਲੀਡਰ ਵੀ ਮੇਰੇ ਮੰਚ ਤੇ ਆ ਜਾਣ। ਸੋ ਇਹਨਾਂ ਦਾ ਆਉਣਾ, ਨਤੀਸ਼ ਦਾ ਨਾਲ ਖੜੇ ਹੋਣਾ, ਲਾਲੂ ਦੇ ਮੁੰਡੇ ਦਾ ਜੇਕਰ ਆਉਂਦਾ ਹੈ ਤੇਜਸਵੀ ਯਾਦਵ, ਕਿਉਂਕਿ ਉਹਦੇ ਤੱਕ ਵੀ ਸੁਨੇਹਾ ਕਹਿੰਦੇ ਪਹੁੰਚਾ ਦਿੱਤਾ ਗਿਆ, ਸੋ ਉਸ ਨੂੰ ਵੀ ਬੁਲਾਉਣਾ ਚਾਹੁੰਦੇ ਨੇ। ਤੇ ਨਾਲ ਇਹ ਚਾਹੁੰਦੇ ਨੇ ਕਿ ਜਿਹੜੇ ਬਾਕੀ ਲੀਡਰ ਨੇ, ਚਾਹੇ ਉਹ ਅਖਿਲੇਸ਼ ਯਾਦਵ ਹੋਰੀ ਨੇ, ਜੇਕਰ ਉਹਨਾਂ ਨੂੰ ਵੀ ਮੰਚ ਤੇ ਲਿਆਉਂਦੇ ਨੇ ਤਾਂ ਇੱਕ ਵੱਡੀ ਧਿਰ ਨਜ਼ਰ ਆਏਗੀ। ਸੋ 25 ਤਰੀਕ ਨੂੰ ਚੌਧਰੀ ਦੇਵੀ ਲਾਲ ਦਾ ਜਨਮ ਦਿਹਾੜਾ ਇੱਕ ਚੋਣ ਅਖਾੜੇ ਦੇ ਰੂਪ 'ਚ ਤੁਹਾਨੂੰ ਸਪਸ਼ਟ ਨਜ਼ਰ ਆਏਗਾ। ਪਰ ਗੱਲ ਇੱਥੇ ਹੀ ਨਹੀਂ ਮੁੱਕਣੀ ਜਨਾਬ ਜੀ। ਇਹ ਸਭ ਦੇ ਦਰਮਿਆਨ ਸਭ ਦੀ ਨਜ਼ਰ ਹੈ ਆਦਮਪੁਰ। ਆਦਮਪੁਰ 'ਚ ਹੋਣ ਜਾ ਰਹੀ ਹੈ ਉਪ ਚੋਣ। ਠੀਕ ਹੈ। ਔਰ ਉਹ ਉਪ ਚੋਣ ਤੈਅ ਆ, ਕਿਉਂਕਿ ਕੁਲਦੀਪ ਬਿਸ਼ਨੋਈ ਹੋਰਾਂ ਨੇ ਜਿਵੇਂ ਕਾਂਗਰਸ ਦੇ ਐਮਐਲਏਸ਼ਿਪ ਤੋਂ ਅਸਤੀਫਾ ਦਿੱਤਾ ਤੇ ਬੀਜੇਪੀ 'ਚ ਗਏ, ਤੇ ਹੁਣ ਕੋਈ ਵੀ ਧਿਰ ਇਹ ਨਹੀਂ ਚਾਹੇਗੀ ਕਿ ਅਸੀਂ ਇਹ ਸੈਮੀਫਾਈਨਲ ਹਾਰ ਜਾਈਏ ਜੀ। ਬਿਲਕੁਲ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਆਦਮਪੁਰ ਤੋਂ ਹੀ ਹੁਣ 2024 ਦਾ ਰਸਤਾ ਨਿਕਲਦਾ। ਬੀਜੇਪੀ ਇਹ ਨੈਰੇਟਿਵ ਬਣਾਈ ਰੱਖਣ ਦੇ ਲਈ ਕਿ ਦੇਖੋ ਪਸੰਦ ਹਰਿਆਣੇ 'ਚ ਅਸੀਂ ਆ, ਸਾਡਾ ਕੋਈ ਬਦਲ ਨਹੀਂਗਾ, ਉਹ ਆਦਮਪੁਰ ਤੋਂ ਕੁਲਦੀਪ ਬਿਸ਼ਨੋਈ ਨੂੰ ਮੁੜ ਕੇ ਜਿਤਾਉਣਾ ਚਾਹਣਗੇ। ਜੀ। ਦੂਸਰੇ ਪਾਸੇ ਕਾਂਗਰਸ ਚਾਹੇਗੀ ਕਿ ਸੀਟ ਸਾਡੀ ਸੀ, ਸਾਡੇ ਕੋਲ ਰਹਿ ਜਾਵੇ, ਤੇ ਜੇਕਰ ਅਸੀਂ ਜਿੱਤਣ 'ਚ ਕਾਮਯਾਬ ਹੋਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਸੱਤਾ ਦੀ ਤਾਕਤ ਦੇ ਬਾਵਜੂਦ, ਇਹ ਸਾਰੇ ਸਿਸਟਮ ਦੇ ਬਾਵਜੂਦ, ਇਸ ਧੱਕੇਸ਼ਾਹੀ ਦੇ ਬਾਵਜੂਦ, ਮਸ਼ੀਨਰੀ ਦੇ ਬਾਵਜੂਦ, ਦੇਖੋ ਅਸੀਂ ਹਰਾਤਾ ਬੀਜੇਪੀ ਨੂੰ, ਅਸੀਂ ਜਿੱਤ ਗਏ, ਤੇ ਇਹਦਾ ਮਤਲਬ ਅਗਲੀ ਵਾਰੀ ਸਾਡੀ ਆਉਣ ਵਾਲੀ ਆ ਜੀ। ਪਰ ਜਿਹੜੇ ਜਨਾਬ ਵਨ ਨੇਸ਼ਨ ਝੰਡਾ ਲੈ ਕੇ ਤੁਰੇ ਨੇ, ਮੇਕ ਇਨ ਇੰਡੀਆ ਵਨ ਨੇਸ਼ਨ ਵਾਲਾ, ਅਰਵਿੰਦ ਕੇਜਰੀਵਾਲ ਤੇ ਨਾਲ ਭਗਵੰਤ ਮਾਨ ਨੂੰ ਤੋਰਿਆ, ਉਹ ਹਿਸਾਰ ਤੋਂ ਜਿਹੜੀ 2 ਦਿਨ ਦੀ ਯਾਤਰਾ ਉਹਨਾਂ ਨੇ ਵੀ ਆਦਮਪੁਰ ਨੂੰ ਚੁਣਿਆ, ਕਿਉਂਕਿ ਹਿਸਾਰ ਦੇ ਅਧੀਨ ਹੀ ਆਉਂਦਾ ਆਦਮਪੁਰ, ਉਸੇ ਖੇਤਰ 'ਚ ਆਉਂਦਾ। ਸੋ ਇਸ ਲਈ ਅਰਵਿੰਦ ਕੇਜਰੀਵਾਲ ਹੋਰੀ ਵੀ ਉੱਥੇ ਪੂਰੇ ਲੌਲਸ਼ਕਰ ਨਾਲ ਗਏ ਨੇ, ਤੇ ਉਹਨਾਂ ਦੀਆਂ ਅੱਜ ਵੀ ਉੱਥੇ ਵੱਡੀਆਂ ਛੋਟੀਆਂ ਬੈਠਕਾਂ, ਵੱਡੀਆਂ ਰੈਲੀਆਂ, ਮਾਰਚ, ਮੁਲਾਕਾਤਾਂ, ਉਹ ਦੌਰ ਪੂਰਾ ਦਿਨ ਅੱਜ ਹੈਗਾ। ਸੋ ਇਸ ਲਈ ਉਹ ਵੀ ਚਾਹਣਗੇ ਕਿ ਅਸੀਂ ਜਿਹੜਾ ਇਹ ਸੀਨ ਕ੍ਰੀਏਟ ਕਰ ਰਹੇ ਹਾਂ ਕਿ ਜਿਵੇਂ ਪੰਜਾਬ 'ਚ ਅਸੀਂ ਆ ਗਏ, ਦਿੱਲੀ 'ਚ ਆ ਗਏ, ਹੁਣ ਹਰਿਆਣਾ ਸਾਡਾ ਹੈ, ਤਾਂ ਉਹਦੇ ਲਈ ਸਾਨੂੰ ਆਦਮਪੁਰ ਜਿੱਤਣਾ ਜ਼ਰੂਰੀ ਹੋਏਗਾ। ਇਸ ਲਈ ਆਦਮਪੁਰ ਨੂੰ ਲੈ ਕੇ ਉਹਨਾਂ ਦੀ ਵੀ ਅੱਖ ਬਹੁਤ ਤਿੱਖੀ ਆ। ਸੋ ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ, ਇਹ ਤਿੰਨੋਂ ਪਾਰਟੀਆਂ ਇਸ ਗੱਲ ਲਈ ਵਜਦ ਨੇ ਕਿ ਕਿਸੇ ਤਰ੍ਹਾਂ ਅਸੀਂ ਜੇਕਰ ਆਦਮਪੁਰ ਦੀ ਉਪਚੋਣ ਜਿੱਤ ਗਏ ਤਾਂ ਅਸੀਂ ਲੋਕਾਂ ਨੂੰ, ਹਰਿਆਣਾ ਨੂੰ ਸੁਨੇਹਾ ਦੇਣ 'ਚ ਕਾਮਯਾਬ ਹੋਵਾਂਗੇ। ਪਰ ਇਹਦੇ ਵਿੱਚ ਅਨੈਲੋ ਨੂੰ ਮੰਨਫੀ ਨਹੀਂ ਕੀਤਾ ਜਾ ਸਕਦਾ, ਅਨੈਲੋ ਇੱਥੇ ਵੀ ਨਜ਼ਰ ਆਏਗੀ। ਸੋ ਇਸ ਲਈ 25 ਸਤੰਬਰ ਦੀ ਰੈਲੀ, ਚਾਹੇ ਉਹ ਫਤਿਆਬਾਦ ਦੀ ਰੈਲੀ ਹੈ, ਪਰ ਉਹ ਕਿੰਨਾ ਕੁ ਉਭਾਰ ਦਿੰਦੀ ਹੈ ਅਨੈਲੋ ਨੂੰ, ਤੇ ਕਿੰਨੇ ਕੁ ਦੇਸ਼ ਪੱਧਰ ਦੇ ਲੀਡਰ ਉਹਨਾਂ ਦੇ ਮੰਚ ਤੇ ਨਜ਼ਰ ਆਉਂਦੇ ਨੇ, ਇਹ ਦੇਖਣ ਵਾਲੀ ਗੱਲ ਹੋਏਗੀ। ਕਾਂਗਰਸ ਕੋਲ ਲੈ ਦੇ ਕੇ ਹੁਣ ਆਹ ਸੀਟ ਦੇ ਉੱਤੇ ਹੀ ਆਪਣੀ ਹੋਂਦ ਬਚਾਉਣ ਤੋਂ ਬਾਅਦ ਹੀ 24 'ਚ ਮੈਦਾਨ 'ਚ ਉਤਰਨ ਦਾ ਇੱਕ ਤਰੀਕਾ ਬਚਿਆ, ਔਰ ਬੀਜੇਪੀ ਕੋਲ ਆਪਣੀ ਸੱਤਾ 'ਚ ਹੁੰਦਿਆਂ ਜੇਕਰ ਤੁਸੀਂ ਉਪਚੋਣ ਹਾਰਦੇ ਹੋ ਤਾਂ ਸਭ ਤੋਂ ਵੱਡਾ ਝਟਕਾ ਮੰਨਿਆ ਜਾਂਦਾ ਹੁੰਦਾ। ਉਪਚੋਣ ਆਮ ਤੌਰ ਤੇ ਪਾਰਟੀਆਂ ਹਾਰਦੀਆਂ ਨਹੀਂ ਹੁੰਦੀਆਂ, ਜਿਵੇਂ ਪੰਜਾਬ 'ਚ 3 ਮਹੀਨਿਆਂ ਬਾਅਦ ਇਹ ਸੰਗਰੂਰ ਦੀ ਉਪਚੋਣ ਆਮ ਆਦਮੀ ਪਾਰਟੀ ਹਾਰ ਗਈ ਸੀ, ਤੋਂ ਬਹੁਤ ਫਜੀਅਤ ਹੋਈ। ਉਸੇ ਤਰ੍ਹਾਂ ਹੁਣ ਆਦਮਪੁਰ ਵਾਲੀ ਸੀਟ ਆਪ ਲਿਆਂਦਾ, ਤੋੜ ਕੇ ਰਲਾਇਆ, ਤੇ ਉਹ ਤੋਂ ਬਾਅਦ ਜੇਕਰ ਹੁਣ ਹਾਰ ਦਿੱਤਾ ਵੀ, ਪਰ ਇੱਥੇ ਵੀ ਅਨੈਲੋ, ਇੱਥੇ ਵੀ ਚਟਾਲਾ ਟੱਬਰ ਆਪਣੀ ਭੂਮਿਕਾ ਨਿਭਾਉਣਾ ਚਾਹੇਗਾ। ਉਹ ਵੀ ਚਾਹੇਗਾ ਕਿ ਅਸੀਂ ਵੀ ਇੱਥੇ ਦਸਤਕ ਦਈਏ, ਅਸੀਂ ਵੀ ਇੱਥੇ ਨਜ਼ਰ ਆਈਏ। ਸੋ ਇਸ ਲਈ 25 ਸਤੰਬਰ ਇੱਕ ਵੱਡਾ ਚੋਣ ਅਖਾੜਾ ਬਣੇਗਾ। ਉਹ ਹਰਿਆਣੇ ਦਾ ਇੱਕ ਦ੍ਰਿਸ਼ ਤਾਂ ਸਿਰਜੇਗਾ, ਪਰ ਭਾਰਤ ਦੇ 2024 ਨੂੰ ਲੈ ਕੇ ਵੀ ਇੱਕ ਰੂਪ ਰੇਖਾ ਸਾਹਮਣੇ ਆਉਣ ਦੀ ਵੱਡੀ ਉਮੀਦ ਖੜੀ ਹੈ, ਤੇ ਖਾਸ ਕਰਕੇ ਇੱਥੇ ਚਟਾਲੇ ਤੇ ਬਾਦਲਾਂ ਦੇ ਟੱਬਰ ਉੱਤੇ ਬਹੁਤ ਨਜ਼ਰ ਰਹਿਣ ਵਾਲੀ ਹੈ। ਜੀ ਬਿਲਕੁਲ। ਇਹ ਸੈਮੀਫਾਈਨਲ ਆ ਜਿਹੜਾ, ਇਹ ਬਹੁਤ ਅਸਰ ਪਾਵੇਗਾ ਹਰਿਆਣੇ ਦੇ ਰਾਜਨੀਤਿਕ ਹਾਲਾਤਾਂ ਉੱਤੇ, ਤੇ ਕਈ ਚੀਜ਼ਾਂ ਹੋਣਗੀਆਂ ਇੱਥੇ। ਆਮ ਆਦਮੀ ਪਾਰਟੀ ਤੇ ਵੀ ਅੱਖ ਰਹੇਗੀ ਲੋਕਾਂ ਦੀ, ਕਾਂਗਰਸ ਤੇ ਵੀ ਰਹੇਗੀ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਸੱਤਾ ਤੋਂ ਬਾਹਰ ਹੈ। ਸ਼ਾਇਦ ਦੁਫਾੜ ਵੀ ਇੱਥੇ ਵੀ ਹੈਗੀ ਹੈ, ਦੁਫਾੜ ਸ਼ੈਲਜਾ ਹੁੱਡਾ, ਦਪਿੰਦਰ ਜਿਹੜੇ ਆ ਉਹਨਾਂ ਦਾ, ਭੁਪਿੰਦਰ ਹੁੱਡਾ ਉਹਦਾ ਬੇਟਾ। ਬਿਲਕੁਲ ਜੀ। ਸੋ ਇਹ ਗੱਲ ਹੈਗੀ ਆ। ਕਿਤੇ ਹੋਰ ਸਪੋਕਸਪਰਸਨ ਨੇ ਜਿਹੜੇ ਕਾਂਗਰਸ ਦੇ, ਮੈਂ ਰਣਦੀਪ ਸੁਰਜੇਵਾਲਾ, ਉਹਨਾਂ ਦਾ ਵੀ ਇੱਕ ਧੜਾ। ਹਾਂਜੀ ਬਿਲਕੁਲ, ਕਾਂਗਰਸ ਦੇ ਕਈ ਧੜੇ ਉੱਥੇ, ਇਹ ਪੰਜਾਬ ਵਾਲਾ ਹੀ ਸਿਸਟਮ ਹੈ ਸਾਰੇ ਕਿਤੇ। ਸੋ ਆਹੀ ਨਲਾਇਕੀਆਂ ਦਾ ਕਾਰਨ ਵੀ ਆ ਉਹਨਾਂ ਦਾ ਕਿ ਉਹ ਲੋਕ ਮੁੱਦਿਆਂ ਤੋਂ ਹਟ ਕੇ ਨਿੱਜ ਜਦੋਂ ਹਾਵੀ ਕਰ ਲੈਂਦੇ ਨੇ, ਤੇ ਉਧਰ ਬੀਜੇਪੀ ਕਰਨੀ ਕੋਈ ਕੁਸਕ ਨਹੀਂ ਸਕਦਾ। ਜੋ ਫੈਸਲਾ 4 ਮੁੱਖ ਮੰਤਰੀ ਬਦਲਣ ਇੱਕ ਸੂਬੇ 'ਚ, ਤਾਂ ਵੀ ਨਹੀਂ ਬੰਦਾ ਕੁਸਕਦਾ। ਜੀ ਇਸ ਲਈ ਇਹ ਉਹਨਾਂ ਦੀ ਤਾਕਤ ਵੀ ਹੈ ਬੀਜੇਪੀ ਦੀ। ਜੀ ਬਿਲਕੁਲ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਆਪਾਂ, ਤੇ ਗੱਲ ਕਰੀਏ SYL ਦੇ ਮਸਲੇ ਦੀ, ਤੇ ਦਲਾਂ ਦੇ ਜੋ ਸਾਡੀਆਂ ਸਿਆਸੀ ਤਨਜ਼ੀਮਾਂ ਨੇ ਇਹਨਾਂ ਦੀ ਸਿਆਸਤ ਦੀ। SYL ਤੇ ਸੁਪਰੀਮ ਕੋਰਟ ਦਾ ਹੁਣ ਜਿਹੜਾ ਮਸ਼ਵਰਾ ਆਇਆ ਹੈ ਇੱਕ ਤਰੀਕੇ ਨਾਲ ਕਿ ਮੁੱਖ ਮੰਤਰੀ ਬਹਿ ਕੇ ਗੱਲਬਾਤ ਕਰਨ, ਉਸ ਤੋਂ ਬਾਅਦ ਸਿਆਸਤ ਪੱਕੀ ਹੈ ਤੇ ਲੋਕਾਂ ਦੀ ਨਿਗਾਹ ਮੁੱਖ ਮੰਤਰੀ ਸਾਹਿਬ ਤੇ ਹੈ, ਮਾਨ ਸਾਹਿਬ ਤੇ ਹੈ, ਕਿ ਉਹ ਕੀ ਸਟੈਂਡ ਲੈਂਦੇ ਨੇ, ਕੀ ਸਟਾਂਸ ਲੈਂਦੇ ਨੇ। ਪਰ
ਅਰਵਿੰਦ ਕੇਜਰੀਵਾਲ ਦੀ ਚਰਚਾ ਇਹ ਕਿਉਂ ਆ ਸ਼ਰਮਾ ਜੀ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਸਟੈਂਡ ਹੈ ਉਹ ਅਕਾਲੀ ਕਾਂਗਰਸ ਵਾਲਾ ਹੀ ਹੈ? ਪ੍ਰਵੀਨ ਜੀ, ਅਰਵਿੰਦ ਕੇਜਰੀਵਾਲ ਕੱਲ ਹਰਿਆਣਾ 'ਚ ਸੀ ਜੀ। ਔਰ ਆਪਾਂ ਕੱਲ ਸਵੇਰੇ ਹੀ ਇਹ ਗੱਲ ਕਰਕੇ ਹਟੇ ਕਿ ਹੁਣ ਉਹਨਾਂ ਮੂਹਰੇ ਸਵਾਲ ਆਏਗਾ, ਔਰ ਕੱਲ ਉਹ ਸਵਾਲ ਆਇਆ ਤੇ ਉਹਨਾਂ ਕੋਲ ਪਰ ਸਪਸ਼ਟ ਜਵਾਬ ਨਹੀਂ ਸੀ। ਅਰਵਿੰਦ ਕੇਜਰੀਵਾਲ ਨੇ ਸਾਰਾ ਕੁਝ ਕੇਂਦਰ ਦੇ ਸਿਰ ਤੇ ਸਿੱਟਣ ਦੀ ਕੋਸ਼ਿਸ਼ ਕੀਤੀ ਤੇ ਹੁਣ ਜਿਹੜਾ ਜਵਾਬ ਅਰਵਿੰਦ ਕੇਜਰੀਵਾਲ ਦਿੰਦੇ ਨੇ ਕਿ ਭਾਈ ਇਹ ਸਾਡੇ ਟਾਈਮ ਤਾਂ ਹੋਇਆ ਨਹੀਂ, ਤਾਂ ਕਾਂਗਰਸੀਆਂ ਤੇ ਅਕਾਲੀਆਂ ਦਾ ਦੌਰ ਆ, ਉਹ ਜਾਣਨ, ਉਹ ਪੁੱਛੋ, ਉਹਨਾਂ ਨੂੰ ਪੁੱਛੋ, ਉਹ ਸਪਸ਼ਟ ਕਰਨ। ਤੇ ਇਸੇ ਤਰ੍ਹਾਂ ਨਰਿੰਦਰ ਮੋਦੀ ਕਹਿਣਗੇ ਕਿ ਸਾਡਾ ਤਾਂ ਪੈਦਾ ਨਹੀਂ ਕੀਤਾ ਵਾ ਜੀ, ਇਹ ਤਾਂ ਕਾਂਗਰਸੀਆਂ ਦਾ ਪੈਦਾ ਕੀਤਾ। ਸੋ ਜਿਵੇਂ ਕੇਜਰੀਵਾਲ ਬਚ ਕੇ ਨਿਕਲਣਾ ਚਾਹੁੰਦੇ ਨੇ, ਉਵੇਂ ਬੀਜੇਪੀ ਵੀ ਬਚ ਕੇ ਨਿਕਲਣਾ ਚਾਹੀਏ ਇਸ ਮੁੱਦੇ ਤੋਂ। ਪਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜੀ ਇਹ ਗੱਲ ਕਹੀ ਕਿ ਜੀ ਮੇਰੇ ਕੋਲ ਫਾਰਮੂਲਾ ਹੈਗਾ, ਮੈਂ ਉਹ ਫਾਰਮੂਲਾ ਮੋਦੀ ਜੀ ਨੂੰ ਦੱਸ ਸਕਦਾ ਕਿ ਜੇ ਮੋਦੀ ਜੀ ਨਹੀਂ ਹੱਲ ਕਰ ਸਕਦੇ, ਇਹ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਨੂੰ ਵੀ ਪਾਣੀ ਦੀ ਲੋੜ ਆ, ਹਰਿਆਣਾ ਨੂੰ ਵੀ ਪਾਣੀ ਦੀ ਲੋੜ ਆ। ਜਿਹੜਾ ਗਵਲਾ ਜਾਂ ਰਾਹ ਅਖਤਿਆਰ ਕੀਤਾ ਅਰਵਿੰਦ ਕੇਜਰੀਵਾਲ ਨੇ, ਉਵੇਂ ਹੀ ਹੈ ਜਿਵੇਂ ਕਾਂਗਰਸ ਦਾ। ਉਹਨਾਂ ਨੇ ਜਿਹੜੀ ਗੱਲ ਦੁਹਰਾਈ, ਮੈਂ ਉਸੇ ਗੱਲ ਤੇ ਆ ਜਾਣਾ। ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕਿਹਾ ਕਿ ਕਾਂਗਰਸੀ ਬੀਜੇਪੀ ਵਾਲੇ ਲੀਡਰ ਪੰਜਾਬ 'ਚ ਖੜ ਕੇ ਤਾਂ ਕਹਿੰਦੇ ਨੇ ਕਿ SYL ਬਣ ਨਹੀਂ ਦੇਵਾਂਗੇ, ਪਾਣੀ ਦੀ ਇੱਕ ਬੂੰਦ ਨਹੀਂ ਦੇਵਾਂਗੇ, ਤੇ ਹਰਿਆਣੇ 'ਚ ਉਹੀ ਕਾਂਗਰਸੀ ਉਹੀ ਬੀਜੇਪੀ ਵਾਲੇ ਆ ਕੇ ਕਹਿੰਦੇ ਨੇ ਪਾਣੀ ਲੈ ਕੇ ਰਵਾਂਗੇ, ਨਹਿਰ ਬਣਾ ਕੇ ਰਵਾਂਗੇ। ਸੋ ਕਹਿੰਦੇ ਇਸ ਲਈ ਉਹ ਸਟੈਂਡ ਸਪਸ਼ਟ ਕਰਨ ਜੀ। ਤੇ ਫਿਰ ਆਪ ਅਰਵਿੰਦ ਕੇਜਰੀਵਾਲ ਜੀ ਆਪਣਾ ਸਟੈਂਡ ਸਪਸ਼ਟ ਕਿਉਂ ਨਹੀਂ ਕਰਦੇ? ਦਿੱਲੀ 'ਚ ਤੁਹਾਡੀ ਸਰਕਾਰ ਆ, ਹਰਿਆਣਾ 'ਚ ਤੁਸੀਂ ਬਣਾਉਣਾ ਚਾਹੁੰਦੇ ਹੋ, ਪੰਜਾਬ 'ਚ ਤੁਹਾਨੂੰ ਬਣ ਗਈ ਆ, ਤੇ ਉਹਦੇ ਬਾਅਦ ਵੀ ਤੁਹਾਡਾ ਸਟੈਂਡ ਸਪਸ਼ਟ ਕਿਉਂ ਨਹੀਂ? 2016 'ਚ ਤੁਸੀਂ ਪੰਜਾਬ 'ਚ ਕਹਿੰਦੇ ਹੋ ਕਿ SYL ਨਹੀਂ ਬਣਨੀ ਚਾਹੀਦੀ, ਪਾਣੀ ਨਹੀਂ ਜਾਣਾ ਚਾਹੀਦਾ, ਤੇ ਹੁਣ ਤੁਸੀਂ ਹਰਿਆਣਾ 'ਚ ਖੜ ਕੇ ਕਹਿ ਰਹੇ ਹੋ ਪਾਣੀ ਤਾਂ ਦੋਵੇਂ ਸੂਬਾਂ ਦੀ ਲੋੜ ਹੈ, ਕੇਂਦਰ ਪਾਣੀ ਦਾ ਪ੍ਰਬੰਧ ਕਰ ਦੇਵੇ। ਇਹ ਕੋਈ ਟੂਟੀ ਤੋਂ ਡੱਬਾ ਭਰ ਕੇ ਤਾਂ ਦੇਣਾ ਨਹੀਂਗਾ ਕਿ ਹਾਂ ਭਾਈ ਡੋਲੂ ਭਰ ਕੇ ਲੈ ਜਾਓ। ਹਾਂਜੀ, ਬਿਲਕੁਲ। ਸੋ ਇਸ ਲਈ ਇਸ ਮੌਕੇ ਅਰਵਿੰਦ ਕੇਜਰੀਵਾਲ ਵੀ ਆਪਣਾ ਸਟੈਂਡ ਸਪਸ਼ਟ ਕਰਨਾ ਕਿ ਉਹਨਾਂ ਦਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਪਾਣੀਆਂ ਦੀ ਵੰਡ ਨੂੰ ਲੈ ਕੇ ਸਟੈਂਡ ਕੀ ਆ ਜੀ। ਸੋ ਇਸ ਲਈ ਮੈਂ ਤਾਂ ਕਹਿ ਰਿਹਾ ਕਿ ਇਹ ਵੀ ਉਸੇ ਤਰ੍ਹਾਂ ਕਿ ਪੰਜਾਬ 'ਚ ਖੜ ਕੇ ਪੰਜਾਬ ਵਾਲੀ ਬੋਲੀ ਬੋਲੋ, ਹਰਿਆਣਾ 'ਚ ਖੜ ਕੇ ਹੁਣ ਉਹ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਪੰਜਾਬ 'ਚ ਵੀ ਨਾਰਾਜ਼ਗੀ ਨਾ ਹੋਵੇ, ਹਰਿਆਣਾ 'ਚ ਵੀ ਨਾਰਾਜ਼ਗੀ ਨਾ ਹੋਵੇ, ਤੇ ਗੇਂਦ ਮੈਂ ਬੀਜੇਪੀ ਦੇ ਪਾਲ ਛੱਡਦਾ। ਪ੍ਰਵੀਨ ਜੀ, ਜੇਕਰ ਤੁਹਾਡੇ ਕੋਲ ਇਸ ਮਸਲੇ ਦੇ ਹੱਲ ਦਾ ਫਾਰਮੂਲਾ ਹੈਗਾ ਤਾਂ ਬੰਦ ਕਮਰੇ 'ਚ ਮੋਦੀ ਜੀ ਦੇ ਕੰਨ 'ਚ ਦੱਸਣ ਦੀ ਕੀ ਲੋੜ ਆ? ਜਨਤਕ ਦੱਸ ਦਿਓ ਨਾ। ਬਿਲਕੁਲ ਸਹੀ ਹੈ। ਤੇ ਲੋਕ ਉਹਨੂੰ ਪ੍ਰਵਾਨ ਕਰ ਲੈਣਗੇ, ਲੋਕ ਆਪੇ ਖੜੇ ਹੋ ਕੇ ਕਹਿਣਗੇ, ਹਰਿਆਣਾ ਵੀ ਕਹੂਗਾ, ਫਿਰ ਪੰਜਾਬ ਵੀ ਕਹੂਗਾ ਕਿ ਕੇਜਰੀਵਾਲ ਜੀ ਦਾ ਬਹੁਤ ਸੋਹਣਾ ਸੁਝਾਅ ਹੈ ਜੀ, ਮੰਨ ਲਓ। ਤੇ ਤੁਹਾਡੇ ਕੋਲ ਤਾਂ ਇੱਕ ਵੱਡੀ ਤਾਕਤ ਲੋਕ ਦਬਾਅ ਬਣਾਉਣ ਦੀ ਹੋ ਜਾਏਗੀ ਜੀ। ਪਰ ਜੇ ਹੋਵੇ ਸੁਝਾਅ ਤਾਂ ਹੈ ਨਾ, ਇਹ ਉਵੇਂ ਹੀ ਹੈ ਬੰਦ ਮੁੱਠੀ ਕਿ ਹਾਂ ਉਹਦੇ ਵਿੱਚ ਬੰਦ ਮੁੱਠੀ ਕਹਿੰਦਾ ਲੱਖ ਦੀ, ਖੁੱਲੀ ਮੁੱਠੀ ਕੱਖ ਦੀ। ਸੋ ਇਸ ਲਈ ਇਹ ਬੰਦ ਮੁੱਠੀ ਰੱਖਣਾ ਚਾਹੁੰਦੇ ਨੇ ਕਿ ਹਾਂ ਮੇਰਾ ਇੱਕ ਦਬਦਬਾ ਬਣਿਆ ਰਹੇ। ਅਸਲ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਵੀ ਕਾਂਗਰਸ ਅਕਾਲੀਆਂ ਵਾਲਾ ਹੀ ਸਟੈਂਡ ਲੈ ਰਹੇ ਨੇ। ਕੱਲ ਭਗਵੰਤ ਮਾਨ ਹੋਰਾਂ ਦਾ ਸੁਨੇਹਾ ਆਪਾਂ ਸਾਰਿਆਂ ਨੇ ਸੁਣਿਆ, ਕਹਿੰਦੇ ਜੀ ਅਸੀਂ ਗੱਲਬਾਤ ਲਈ ਤਿਆਰ ਹਾਂ, ਜਦੋਂ ਹਰਿਆਣਾ ਬੁਲਾਊਗਾ, ਜਦੋਂ ਮੁੱਖ ਮੰਤਰੀ ਹਰਿਆਣਾ ਸਾਹਿਬ ਦੇ ਕਹਿਣਗੇ ਮੈਂ ਜਾਣ ਲਈ ਤਿਆਰ ਹਾਂ, ਕੋਈ ਮਸਲਾ ਨਹੀਂਗਾ। ਪਰ ਇੱਧਰ ਇਹਨਾਂ ਦੇ ਬੁਲਾਰੇ, ਇਹਨਾਂ ਦੇ ਲੀਡਰ ਬੋਲ ਰਹੇ ਨੇ ਕਿ ਪਾਣੀ ਹੈ ਨਹੀਂਗਾ। ਤੋ ਜੇ ਪਾਣੀ ਹੋਣੀਗਾ ਫਿਰ ਗੱਲ ਕਿਹੜੀ ਕਰਨ ਜਾਣਾ ਭਾਈ? ਫਿਰ ਸਪਸ਼ਟ ਸਟੈਂਡ ਲਓ ਨਾ ਜੀ। ਫਿਰ ਜਾਂ ਤਾਂ ਭਗਵੰਤ ਮਾਨ ਜੀ ਖੁੱਲ ਕੇ ਕਹਿਣ ਕਿ ਭਾਈ ਨਾ ਅਸੀਂ SYL ਨਹਿਰ ਬਣਾਉਣ ਦੀ ਸਥਿਤੀ 'ਚ, ਨਾ ਅਸੀਂ ਪਾਣੀ ਦੇਣ ਦੀ ਸਥਿਤੀ 'ਚ। ਕੱਲ ਆਪਾਂ ਗੱਲ ਕੀਤੀ ਕਿ ਕਿਲੋਮੀਟਰਾਂ ਦੇ ਹਿਸਾਬ ਨਾਲ ਪੰਜਾਬ 'ਚ ਤਾਂ ਹੈ ਹੀ ਨਹੀਂਗਾ। ਸੋ 120 ਕਿਲੋਮੀਟਰ ਦੇ ਲਗਭਗ ਪੰਜਾਬ 'ਚ ਜਿਹੀ ਥਾਂ, ਇਹਦੇ ਵਿੱਚ 40-42 ਕਿਲੋਮੀਟਰ ਹੈ ਜਿਹੜਾ ਸਿੱਧਾ ਕਰ ਲਿਆ ਮਾੜਾ ਮੋਟਾ। ਰੋਪੜ ਵਾਲਾ ਕੁਝ ਇਲਾਕਾ ਜਿੱਥੇ ਕਿਸਾਨਾਂ ਨੇ ਮਾੜੀ ਮੋਟੀ ਉੱਥੇ ਨੀਵੇਂ ਥਾਂ ਹੀ ਖੇਤੀ ਕਰਨੀ ਸ਼ੁਰੂ ਕਰਤੀ, ਬਾਕੀ ਥਾਂ ਤਾਂ ਸਾਰੇ ਮਤਲਬ ਕਿ ਘਾਹ ਫੂਸ ਉੱਗ ਗਿਆ, ਬੂਟੀ ਉੱਗ ਗਈ ਹੈ। ਬਿਲਕੁਲ। ਸੋ ਇਸ ਲਈ ਉਹ ਜਿਹੜਾ ਜੰਗਲ ਬਣਿਆ ਉਸ ਨੂੰ ਨਹਿਰ ਦਾ ਰੂਪ ਹੀ ਨਹੀਂ ਦਿੱਤਾ ਜਾ ਸਕਦਾ, ਔਰ ਜੇ ਬਣ ਵੀ ਜਾਵੇ ਤਾਂ ਵੀ ਉਹ ਤੋਂ ਬਾਅਦ ਪਾਣੀ ਕਿੱਥੋਂ ਆਏਗਾ? ਇਹ ਵੱਡਾ ਸਵਾਲ ਖੜਾ ਹੈ ਉੱਥੇ ਦਾ ਉੱਥੇ ਹੀ ਕਿ ਉਹਦੇ ਵਿੱਚ ਪਾਣੀ ਕਿੱਥੋਂ ਦੇਣਾ। ਸੋ ਇਸ ਲਈ ਇਹ ਹੁਣ ਅਰਵਿੰਦ ਕੇਜਰੀਵਾਲ ਹੋਰੀ ਵੀ ਤੇ ਭਗਵੰਤ ਮਾਨ ਹੋਰੀ ਵੀ ਇੱਕ ਗਵਲਾ ਰਾਹ ਅਖਤਿਆਰ ਕਰਨਾ ਚਾਹੁੰਦੇ ਨੇ ਕਿ ਉਹਨਾਂ ਹਰਿਆਣਾ ਵੀ ਨਾਰਾਜ਼ ਨਾ ਹੋਵੇ ਤੇ ਪੰਜਾਬ ਵੀ ਬਣਿਆ ਰਹੇ। ਪਰ ਜਨਾਬ, ਤੁਸੀਂ ਜਿਸ ਮੋੜ ਤੇ ਖੜੇ ਹੋ ਉੱਥੇ ਲੋਕਾਂ ਨੇ ਤੁਹਾਨੂੰ ਹੁਣ ਸਪਸ਼ਟ ਸਟੈਂਡ ਪੁੱਛਣਾ ਹੀ ਪੁੱਛਣਾ ਹੈ। ਤੁਸੀਂ ਜੇ ਅਕਾਲੀ ਕਾਂਗਰਸੀਆਂ ਬੀਜੇਪੀ ਤੋਂ ਵੱਖਰੀ ਤਰ੍ਹਾਂ ਦੀ ਰਾਜਨੀਤੀ ਕਰਨ ਦਾ ਦਮ ਭਰਦੇ ਹੋ ਤਾਂ ਲੋਕ ਪੱਖੀ ਬੋਲਣੀ ਪੈਣੀ ਹੈ। ਚਾਹੇ ਹਰਿਆਣੇ ਵਾਲੀ ਬੋਲ ਕੇ ਦੇਖ ਲਓ, ਚਾਹੇ ਉਹ ਪੰਜਾਬ ਵਾਲੀ ਬੋਲ ਕੇ ਦੇਖ ਲਓ, ਕਿਸੇ ਪੱਖ 'ਚ ਤਾਂ ਖੜਨਾ ਪਊਗਾ ਨਾ। ਸੋ ਤੁਸੀਂ ਦੋਏ ਗੱਬੇ ਖੜ ਕੇ ਤੁਸੀਂ ਰੈਫਰੀ ਵਾਲੀ ਭੂਮਿਕਾ ਤਾਂ ਨਿਭਾ ਨਹੀਂ ਸਕਦੇ। ਤੁਸੀਂ ਸੱਤਾ ਹਥਿਆਉਣਾ ਚਾਹੁੰਦੇ ਹੋ ਇੱਕ ਪਾਸੇ, ਤਾਂ ਇੱਕ ਟੀਮ ਦਾ ਹਿੱਸਾ ਬਣਨਾ ਪਊਗਾ ਜੇ ਮੈਚ ਜਿੱਤਣਾ ਹੈ। ਸੋ ਇਸ ਲਈ ਸਪਸ਼ਟ ਆਉਣ ਇਸ ਮਾਮਲੇ 'ਚ ਦੇਖਣ ਵਾਲੀ ਗੱਲ ਹੋਏਗੀ। ਔਰ ਹੁਣ ਭਗਵੰਤ ਮਾਨ ਲਈ ਆਪਾਂ ਕੱਲ ਜਿਵੇਂ ਗੱਲ ਕਰ ਰਹੇ ਸੀ ਕਿ ਪ੍ਰੀਖਿਆ ਦੀ ਘੜੀ ਆ, ਉਹੀ ਉਹਦੇ ਨਾਲੋਂ ਵੱਡੀ ਪ੍ਰੀਖਿਆ ਦੀ ਘੜੀ ਹੁਣ ਅਰਵਿੰਦ ਕੇਜਰੀਵਾਲ ਲਈ ਵੀ ਆ। ਅਰਵਿੰਦ ਕੇਜਰੀਵਾਲ ਹਰਿਆਣੇ ਵਾਲੇ ਬਹਾਨੇ ਦਿੱਲੀ ਲਈ ਪਾਣੀ ਚਾਹੁੰਦੇ ਨੇ ਤੇ ਇਸ ਲਈ ਉਹਨਾਂ ਨੂੰ ਲੱਗਦਾ ਕਿ ਮੈਂ ਇਸ ਮੁੱਦੇ ਤੇ ਕਿਸੇ ਤਰ੍ਹਾਂ ਇੱਕ ਪੈਪ ਅੱਗੇ ਤੱਕ ਲੈ ਜਾਵਾਂ। ਪਰ ਉਹਨਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਪੰਜਾਬ ਨੇ ਜਿਹੜਾ ਲੋਕ ਫਤਵਾ ਦਿੱਤਾ, ਉਹ ਪੰਜਾਬ ਓਨੀ ਹੀ ਤਨਦੇਹੀ ਨਾਲ
ਤੁਹਾਡੇ ਸਾਹਮਣੇ ਆ ਕੇ ਦੀਵਾਰ ਬਣ ਕੇ ਖੜਾ ਹੋ ਜਾਏਗਾ। ਇਸ ਲਈ ਅਰਵਿੰਦ ਕੇਜਰੀਵਾਲ ਬੜਾ ਸਹਿਜ ਨਾਲ ਚੱਲਣ, ਬੜਾ ਸੋਚ ਕੇ ਚੱਲਣ, ਪਰ ਉਹ ਜਿਹੜੀ ਦੋਗਲੀ ਨੀਤੀ ਅਪਣਾ ਰਹੇ ਨੇ ਉਹ ਨਾ ਪੰਜਾਬ ਨੂੰ ਮਨਜ਼ੂਰ ਹੋਣੀ, ਨਾ ਹਰਿਆਣਾ ਨੂੰ ਮਨਜ਼ੂਰ ਹੋਣੀ। ਹੁਣ ਬੀਜੇਪੀ ਇਸ ਮਸਲੇ ਤੇ ਬਿਜੋਰੀ ਤਾਂ ਖੁੱਲ੍ਹ ਕੇ ਬੋਲੇ ਕੱਲ ਵੀ ਕਿ ਨਾ ਪਾਣੀ ਦੇਣਾ ਚਾਹੁੰਦੇ ਨੇ, ਨਾ ਇਹ ਸਾਡੇ ਨਾਲ ਬੈਠਕਾਂ ਕਰਨਾ ਚਾਹੁੰਦੇ ਨੇ, ਨਾ ਸਾਡੀ ਚਿੱਠੀਆਂ ਦਾ ਜਵਾਬ ਦਿੰਦੇ ਨੇ। ਸੋ ਇਸ ਲਈ 19 ਜਨਵਰੀ ਆਉਂਦਿਆਂ ਦੇਰ ਨਹੀਂ ਲੱਗਣੀ। ਔਰ 19 ਜਨਵਰੀ ਨੂੰ ਫੈਸਲਾ ਹੋਇਆ ਕੋਰਟ ਨੇ ਸਿਰਫ ਹੁਕਮ ਕਰਨਾ ਕੇਂਦਰ ਨੂੰ ਕਿ ਤੁਸੀਂ ਖੜ ਕੇ ਨਹਿਰ ਬਣਵਾਓ। ਤੇ ਕੇਂਦਰ ਦੇ ਖੜਨ ਦਾ ਮਤਲਬ ਇੱਥੇ ਮਿਲਟਰੀ ਲੱਗਣਾ, ਇੱਥੇ BSF ਲੱਗਣਾ, ਇੱਥੇ CRPF ਵਰਗੀਆਂ ਟੁਕੜੀਆਂ ਲੱਗਣਾ, ਤੇ ਉਹਨਾਂ ਦੇ ਨਾਲ ਜੇਕਰ ਨਹਿਰ ਬਣਨ ਦੀ ਕੋਸ਼ਿਸ਼ ਹੋਈ ਤਾਂ ਪੰਜਾਬ ਦੇ ਵਿੱਚ ਇੱਕ ਟਕਰਾਵ ਦੀ ਸਥਿਤੀ ਪੈਦਾ ਹੋਣ ਦਾ ਖਤਰਾ ਖੜਾ ਹੈ ਜੀ। ਸੋ ਉਹ ਖਦਸ਼ੇ ਨੂੰ ਦੇਖਦਿਆਂ ਪਹਿਲਾਂ ਸਿਆਣਪ ਵਰਤ ਲੈਣੀ ਚਾਹੀਦੀ ਹੈ। ਉਹੀ ਜੀ ਕਤਾਈ ਨਾ ਹੋਵੇ ਕਿ ਸਿਕਿਉਰਿਟੀ ਹਟਾਉਣ ਵਰਗਾ ਕੋਈ ਨਲਾਇਕ ਭਰਿਆ ਫੈਸਲਾ ਹੋ ਜਾਵੇ ਭਗਵੰਤ ਮਾਨ ਦੀ ਸਰਕਾਰ ਤੋਂ, ਜਾਂ ਅਰਵਿੰਦ ਕੇਜਰੀਵਾਲ ਹੋਰੀ ਕੋਈ ਅਜਿਹੀ ਗੱਲ ਕਹਿ ਬੈਠਣ। ਇਸ ਲਈ ਇਸ ਮਸਲੇ ਤੇ ਇੱਕ ਸੁਰ ਦੇ ਵਿੱਚ, ਇੱਕ ਰੂਪ ਦੇ ਵਿੱਚ ਸਪਸ਼ਟ ਪੱਖ ਰੱਖਣਾ ਪੈਣਾ ਕਿ ਭਾਈ ਅਸੀਂ ਕੋਰਟ ਚਾਹ ਪੱਖ ਰੱਖਾਂਗੇ, ਜਾਂ ਅਸੀਂ ਕੋਰਟ ਚਾਹ ਦਲੀਲ ਦੇਵਾਂਗੇ, ਜਾਂ ਅਸੀਂ ਸਮਝੌਤੇ ਦੇ ਮੇਜ਼ ਤੇ ਨਹੀਂ ਬੈਠਾਂਗੇ। ਸੋ ਇਸ ਲਈ ਆਰ ਪਾਰ ਵਾਲੀ ਸਥਿਤੀ ਹੈ। ਇਸ ਨੂੰ ਪੰਜਾਬ ਦੀ ਤਬੀਅਤ ਨੂੰ, ਪੰਜਾਬ ਦੀ ਤਸੀਰ ਨੂੰ ਸਮਝ ਕੇ ਗੱਲ ਕਰਨ ਅਰਵਿੰਦ ਕੇਜਰੀਵਾਲ ਜੀ। ਤੇ ਹਰਿਆਣਾ ਵੀ ਪੰਜਾਬ ਦੇ ਵਿੱਚੋਂ ਹੀ ਜਨਮਿਆ, ਹਰਿਆਣੇ ਕੋਲ ਵੀ ਉਹੀ ਲਹੂ ਆ, ਉਹੀ ਪਾਣੀ ਉਹ ਪੀਂਦਾ, ਉਸੇ ਤਰ੍ਹਾਂ ਦੀ ਖੇਤੀ ਉਹ ਕਰਦਾ, ਉਸੇ ਤਰ੍ਹਾਂ ਦਾ ਜਜ਼ਬਾ ਉਹਦੇ ਨਾਲ। ਔਰ ਜਿਹੜੀ ਪਰਿਵਾਰਕ ਸਾਂਝ ਦੋ ਸੂਬਿਆਂ ਦੀ ਬਣੀ ਆ, ਉਹਨੂੰ ਹੁਣ ਇਹ SYL ਦੀ ਆੜ 'ਚ ਤੋੜ ਕੇ ਫਿਰ ਰਾਜਨੀਤਿਕ ਵੋਟਾਂ ਬਟੋਰਨੀਆਂ ਚਾਹਣਗੇ। ਉਹ ਸਾਰੇ ਦਲ ਚਾਹਣਗੇ, ਕੋਈ ਇੱਕ ਨਹੀਂ, ਕਾਂਗਰਸ ਵੀ ਹੈ ਤੇ BJP ਵੀ, ਤੇ ਹੁਣ ਉਹਦੇ ਵਿੱਚ ਸ਼ਾਮਲ ਇਹ ਤਰ੍ਹਾਂ ਵੀ। ਸੋ ਇਸ ਲਈ ਇਸ ਮਸਲੇ ਦੇ ਉੱਤੇ ਕਾਫੀ ਕੁਝ ਸਾਫ਼ ਹੋ ਜਾਣਾ ਚਾਹੀਦਾ। ਆਹ ਮਸਲਾ ਬਾਦਲਾਂ ਮੂਹਰੇ ਵੀ ਆਉਣਾ ਜੇਕਰ 25 ਤਰੀਕ ਵਾਲੀ ਰੈਲੀ 'ਚ ਗਏ ਕਿ 25 ਸਤੰਬਰ ਨੂੰ ਜੇ ਬਾਦਲ ਵੀ ਉਸ ਰੈਲੀ 'ਚ ਗਏ ਕਿ ਭਾਈ ਦੱਸ ਕੇ ਜਾਇਓ ਪੰਜਾਬ ਵਾਲਿਆਂ ਨੂੰ ਕਿ ਪਾਣੀ ਦੇ ਕੇ ਆਉਣਾ ਕਿ ਨਹੀਂ। ਸੋ ਬਾਦਲਾਂ ਕੋਲ ਕਿੱਡਾ ਵੱਡਾ ਮੌਕਾ ਸੀ, ਜਦੋਂ ਤੁਸੀਂ ਵੀ ਜਿਵੇਂ ਦੱਸ ਰਹੇ ਸੀਗੇ ਕਿ ਇਹ ਤਾਂ ਮੰਤਰੀ ਹੋ ਰਹੇ ਨੇ ਕੇਂਦਰ ਦੇ ਵਿੱਚ, ਕਿ ਬਾਦਲ ਵੀ ਮੰਤਰੀ ਰਹਿ ਲਏ ਕੇਂਦਰ ਦੀ ਵਜ਼ਾਰਤ ਦੇ ਵਿੱਚ, ਸੁਖਬੀਰ ਬਾਦਲ ਵੀ ਮੰਤਰੀ ਰਹਿ ਲਏ, ਬੀਬੀ ਹਰਸਿਮਰਤ ਵੀ ਮੰਤਰੀ ਰਹਿ ਲਈ, ਤਾਂ ਵੀ ਮਸਲਾ ਨਹੀਂ ਹੱਲ ਕਰਾ ਸਕੇ। ਪ੍ਰਵੀਨ ਜੀ, ਕੇਂਦਰ 'ਚ ਵਾਜਪਾਈ ਦੀ ਸਰਕਾਰ ਸੀ, ਹਰਿਆਣਾ 'ਚ ਇਹਨਾਂ ਦੇ ਭਾਈਵਾਲ ਉਸ ਸਮੇਂ ਚਟਾਲਿਆਂ ਨਾਲ ਵੀ ਜਾਰੀ ਸੀ ਤੇ ਚਟਾਲਿਆਂ ਨਾਲ ਸਾਂਝ ਵੀ ਸੀ, ਸਰਕਾਰ ਸੀ, ਪੰਜਾਬ 'ਚ ਬਾਦਲਾਂ ਦਾ ਰਾਜ ਸੀ, ਤੇ ਕਿਉਂ ਨਹੀਂ ਮਸਲਾ ਹੱਲ ਹੋਇਆ। ਦਿੱਲੀ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀ, ਹਰਿਆਣਾ 'ਚ ਹੁੱਡਾ ਦੀ ਸਰਕਾਰ ਸੀ, ਪੰਜਾਬ 'ਚ ਕੈਪਟਨ ਦੀ ਸਰਕਾਰ ਸੀ, ਕਿਉਂ ਨਹੀਂ ਮਸਲਾ ਹੱਲ ਹੋਇਆ? ਕਿਉਂਕਿ ਕਰਨਾ ਨਹੀਂ ਚਾਹੁੰਦੇ। ਇਹਨਾਂ ਨੂੰ ਲੱਗਦਾ ਕਿ ਇਸ ਮੁੱਦੇ ਤੇ ਰੋਟੀਆਂ ਸੇਕੀਆਂ ਜਾ ਸਕਦੀਆਂ। 84 ਦਾ ਮਸਲਾ ਹੱਲ ਕਿਉਂ ਨਹੀਂ ਹੋਇਆ? ਕਿਉਂਕਿ ਉਸ ਮਸਲੇ ਤੇ ਰੋਟੀਆਂ ਸੇਕੀਆਂ ਜਾ ਸਕਦੀਆਂ। ਬੇਅਦਬੀ ਦੇ ਮਸਲੇ 'ਚ ਦੋਸ਼ੀਆਂ ਨੂੰ ਅੰਦਰ ਕਿਉਂ ਨਹੀਂ ਦਿੱਤਾ ਗਿਆ? ਕਿਉਂਕਿ ਉਹ 'ਚ ਲੱਗਦਾ ਕਿ ਰੋਟੀਆਂ ਸੇਕੀਆਂ ਜਾ ਸਕਦੀਆਂ। ਸੋ ਇਸ ਲਈ SYL ਦਾ ਮੁੱਦਾ ਵੀ ਉਸੇ ਤਰ੍ਹਾਂ ਦਾ, ਜਿਹਦੇ ਪਰ ਕਾਂਗਰਸ, BJP, ਅਕਾਲੀਆਂ ਦੇ ਨਾਲ ਹੁਣ ਅਨੈਲੋ ਤੇ ਉਹ ਤੋਂ ਬਾਅਦ ਆਪ ਵੀ ਜਾਣਦੀ ਹੈ ਕਿ ਪਰ ਰਾਜਨੀਤਿਕ ਰੋਟੀਆਂ ਸੇਕੀਆਂ ਜਾ ਸਕਦੀਆਂ। ਪਰ ਹੁਣ ਨਾ ਤਾਂ ਪੰਜਾਬ ਬਾਰ-ਬਾਰ ਧੋਖਾ ਖਾਊਗਾ, ਨਾ ਹਰਿਆਣਾ ਇਸ ਮਸਲੇ ਤੇ ਅਸਪਸ਼ਟ ਜਵਾਬ ਚਾਹੂਗਾ। ਦੋਏ ਸੂਬੇ ਸਪਸ਼ਟ ਜਵਾਬ ਚਾਹੁੰਦੇ ਨੇ। ਖੁੱਲ੍ਹ ਕੇ ਰਾਜਨੀਤੀ ਕਰੋ, ਪਾਰਨਤਾਰਾ ਆਪੇ ਹੋ ਜਾਊਗਾ। ਜੀ ਬਿਲਕੁਲ। ਹੁਣ ਦੋਹਰੇ ਮਾਪਦੰਡ ਨਹੀਂ ਚੱਲਣੇ। ਦੋਹਰੇ ਮਾਪਦੰਡ ਵਾਲਿਆਂ ਨੇ ਤਾਂ ਲੋਕਾਂ ਨੇ ਪਾਸੇ ਕਰਕੇ ਤੁਹਾਨੂੰ ਲੈ ਕੇ ਆਉਂਦਾ। ਖੈਰ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਈਸਾਈ ਆਗੂਆਂ ਦੀ। ਮਾਹੌਲ ਤਣਾਅਪੂਰਨ ਸੀਗਾ। ਚੰਗੀ ਗੱਲ ਇਹ ਹੈ ਜਿਹੜੀ ਤਰਨਤਾਰਨ ਦੇ ਵਿੱਚ ਸ਼ਾਇਦ ਘਟਨਾ ਵਾਪਰੀ ਸੀ ਬੀਤੇ ਦਿਨੀ, ਭੰਨ ਤੋੜ ਵਾਲੀ। ਚਲੋ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਵੀ ਗਏ, ਗੱਲਬਾਤ ਹੋਈ ਸਾਰਿਆਂ ਧਿਰਾਂ ਦੇ ਵਿੱਚ ਸੁਹਿਰਦ ਮਾਹੌਲ ਦੇ ਵਿੱਚ। ਧਾਰਮਿਕ ਗੱਲਬਾਤ ਹਮੇਸ਼ਾ ਸੁਹਿਰਦ ਮਾਹੌਲ 'ਚ ਹੀ ਹੋਵੇ ਤਾਂ ਚੰਗੀ ਗੱਲ ਹੈ। ਹੁਣ ਈਸਾਈ ਆਗੂਆਂ ਦਾ ਇਹ ਕਹਿਣਾ ਹੈ ਕਿ ਨਕਲੀ ਪਾਸਟਰ ਹੈ ਜਿਹੜੇ, ਉਹਨਾਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਵਾਵਾਂਗੇ। ਪ੍ਰਵੀਨ ਜੀ, ਇਹ ਆਸ ਉਸ ਦਿਨ ਵੱਜੀ ਸੀ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਦੋ ਧਿਰਾਂ 'ਚ ਬੈਠਕ ਹੁੰਦੀ ਆ। ਸਿੱਖ ਭਾਈਚਾਰੇ ਵੱਲੋਂ ਜਿਹੜੇ ਨੁਮਾਇੰਦੇ ਸੀ, ਉਹਨਾਂ 'ਚ ਜਥੇਦਾਰ ਸਾਹਿਬਾਨ ਔਰ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਤੇ ਕੁਝ ਹੋਰ ਚਿੰਤਤ ਧਿਰਾਂ ਸ਼ਾਮਲ ਸੀ। ਉੱਧਰੋਂ ਉਹਨਾਂ ਵੱਲੋਂ ਵੀ ਕੁਝ ਨੁਮਾਇੰਦੇ ਉਚੇਚੇ ਤੌਰ ਤੇ ਆਏ ਸੀ। ਪਰ ਉਹ ਤੋਂ ਬਾਅਦ ਹੁਣ ਅੰਮ੍ਰਿਤਸਰ ਵਿਖੇ ਜਿਹੜੀ ਬੈਠਕ ਹੋਈ ਆ, ਉਹਦੇ ਵਿੱਚ ਮਤਲਬ ਕਿ ਉਹਨਾਂ ਦੇ ਉੱਤਰੀ ਭਾਰਤ ਪੱਧਰ ਦੇ ਵੀ ਜਿਹੜੇ ਪਾਦਰੀ ਨੇ ਜਾਂ ਮੁਖੀ ਨੇ, ਜਿਹੜੇ ਆਗੂ ਨੇ, ਉਹ ਪਹੁੰਚੇ। ਤੇ ਇੱਧਰੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਵੀ, ਤੇ ਹੋਰ ਨੁਮਾਇੰਦੇ ਉਹ ਸਾਰੇ ਹਾਜ਼ਰ ਸੀ। ਤੇ ਉਹਨਾਂ 'ਚ ਇੱਕ ਵੱਡੀ ਚਰਚਾ ਹੋਈ। ਔਰ ਇਸ ਚਰਚਾ 'ਚੋਂ ਚੰਗੀ ਗੱਲ ਇਹ ਨਿਕਲੀ ਕਿ ਖੁਦ ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੇ, ਉਹਨਾਂ ਨੇ ਉੱਥੇ ਰੱਖਿਆ ਕਿ ਭਾਈ ਸਾਡੇ ਜਿਹੜੇ ਪਾਸਟਰ ਨਕਲੀ ਬਣ ਗਏ ਨਾ, ਉਹ ਗੜਬੜ ਕਰ ਰਹੇ ਨੇ। ਜੀ। ਸੋ ਕਹਿੰਦੇ ਕਿ ਹੁਣ ਤੋਂ ਪਹਿਲਾਂ ਵੀ ਇੱਥੇ ਚਰਚ ਸੀਗੀਆਂ। ਸੋ ਪਰ ਉਸ ਚਰਚ ਦੀ ਆੜ ਦੇ ਵਿੱਚ ਜਿਹੜੇ ਨਵੇਂ ਅੱਡੇ ਖੁੱਲੇ, ਉਹਨਾਂ ਅੱਡਿਆਂ ਦੇ ਵਿੱਚ ਜਿਹੋ ਜਿਹਾ ਢੋਂਗ ਪਖੰਡ ਨਜ਼ਰ ਆਉਣ ਲੱਗਿਆ, ਉਹ ਸ਼ਕਤੀ ਜੀ ਮਾਰ ਕੇ ਡੇਗ ਦਿਓ, 4 ਬੰਦੇ ਚੱਕ ਕੇ ਲੈ ਜਾਂਦੇ ਨੇ, ਉਹ ਵੀਡੀਓ ਪਾਈ ਜਾਂਦੀ ਆ, ਉਹ ਜਿਹੜਾ ਡਰਾਮਾ ਸ਼ੁਰੂ ਹੋਇਆ, ਉਹ ਕਹਿੰਦੇ ਕਿ ਇਹ ਤਾਂ ਸਾਡਾ ਹਿੱਸਾ ਹੀ ਨਹੀਂਗਾ। ਸੋ ਇਸ ਡਰਾਮੇ ਦੇ ਉੱਤੇ ਕਹਿੰਦੇ ਨਕਲੀ ਜਿਹੜੇ ਪਾਸਟਰ ਨੇ ਉਹ ਬਣਦੇ ਨੇ ਪ੍ਰਚਾਰਕ ਵਜੋਂ ਸੇਵਾ ਨਿਭਾਉਣ ਲਈ, ਕਿ ਈਸਾਈ ਭਾਈਚਾਰੇ ਵਿੱਚ ਅਸੀਂ ਪ੍ਰਚਾਰ ਪ੍ਰਸਾਰ ਕਰਨਾ, ਉਹਦਾ ਸੁਨੇਹਾ ਅੱਗੇ ਫੈਲਾਉਣਾ ਈਸਾ ਮਸੀਹ ਦਾ। ਪਰ ਉਹ ਕਰ ਰਹੇ ਨੇ ਕਹਿੰਦੇ ਪਖੰਡ।
ਕਰ ਰਹੇ ਨੇ ਉਹ ਜਾਦੂ ਟੂਣਿਆਂ ਜੇ ਵਰਗੀਆਂ ਕਾਰਵਾਈਆਂ। ਸੋ ਜੇਕਰ ਉਹ ਇੰਨੀਆਂ ਸ਼ਕਤੀਆਂ ਸੀਗੀਆਂ ਤਾਂ ਜਿੱਦਣ ਉਹ ਹਮਲਾ ਹੋ ਰਿਹਾ ਸੀ, ਕਹਿੰਦੇ ਜੀ ਸਾਡੇ ਤੇ ਨਿਹੰਗਾਂ ਨੇ ਹਮਲਾ ਕਰਤਾ, ਉਦਣ ਉਹ ਵਰਤ ਲੈਂਦੇ ਹੋ ਆਪਣੇ ਉਹ ਢੰਗ ਤਰੀਕੇ। ਸੋ ਉਦਣ ਉਹ ਨਹੀਂ ਰੋਕ ਸਕੇ। ਇਹ ਸਵਾਲ ਚਰਚਾ ਚੱਲੀ। ਸੋ ਇਸ ਲਈ ਚੰਗੀ ਗੱਲ ਇਹ ਲੱਗੀ ਕਿ ਜਿਹੜਾ ਸਵਾਲ ਸਿੱਖ ਭਾਈਚਾਰੇ ਦੇ ਮਨਾਂ 'ਚ, ਧਾਰਮਿਕ ਸੰਗਠਨਾਂ ਦੇ ਮਨਾਂ 'ਚ, ਭਾਰਤ ਦੇ, ਪੰਜਾਬ ਦੇ ਬਾਕੀ ਧਰਮਾਂ ਦੇ ਲੋਕਾਂ ਦੇ ਮਨਾਂ ਸੀ, ਉਹ ਸਵਾਲ ਬੁੱਝਦਿਆਂ ਹੋਇਆਂ ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੇ, ਜਿਹੜੇ ਪੰਜਾਬ ਨਾਲ ਸੰਬੰਧਿਤ ਵੀ ਸੀ ਔਰ ਉੱਤਰੀ ਭਾਰਤ ਨਾਲ ਸੰਬੰਧਿਤ ਵੀ ਸੀ, ਉਹਨਾਂ ਨੇ ਖੁਦ ਜਥੇਦਾਰ ਸਾਹਿਬ ਉਹਨਾਂ ਨੂੰ ਕਿਹਾ ਕਿ ਅਸੀਂ ਉਹਨਾਂ ਦੀ ਨਿਸ਼ਾਨਦੇਹੀ ਕਰਾਂਗੇ ਜਿਹੜੇ ਨਕਲੀ ਪਾਸਟਰ ਨੇ, ਔਰ ਅਸੀਂ ਉਹਨਾਂ ਨਕਲੀ ਪਾਸਟਰਾਂ ਦੀਆਂ ਸੰਸਥਾਵਾਂ ਦੇ ਉੱਤੇ, ਉਹਨਾਂ ਥਾਵਾਂ ਦੇ ਉੱਤੇ ਕਾਨੂੰਨੀ ਕਾਰਵਾਈ ਲਈ ਅਪੀਲ ਕਰਾਂਗੇ। ਤੁਸੀਂ ਵੀ ਆਪਣੀਆਂ ਦਰਖਾਸਤਾਂ ਤਿਆਰ ਕਰੋ, ਅਸੀਂ ਵੀ ਆਪਣੀਆਂ ਦਰਖਾਸਤਾਂ ਤਿਆਰ ਕਰਾਂਗੇ। ਕਾਰਨ ਇਹ ਹੈ ਪ੍ਰਵੀਨ ਜੀ ਕਿ ਇਸ ਬੈਠਕ ਦੇ ਅੰਦਰ ਮਤਲਬ ਕਿ ਜਥੇਦਾਰ ਸਾਹਿਬ ਉਹਨਾਂ ਨੇ ਜਿਹੜਾ ਸਿਆਣਪਪਣਾ ਵਰਤਿਆ, ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਔਰ ਗਿਆਨੀ ਰਘੁਵੀਰ ਸਿੰਘ ਹੋਰਾਂ ਨੇ, ਉਹਨਾਂ ਕੋਲ ਇਹੋ ਜਿਹੇ ਦਸਤਾਵੇਜ਼ ਨੇ ਜਾਂ ਅਜਿਹੇ ਸਬੂਤ ਨੇ ਜਿਹੜੇ ਮਤਲਬ ਜੇਕਰ ਜਨਤਕ ਆ ਜਾਣ ਤਾਂ ਇੱਕ ਵੱਡਾ ਖਿਲਾਰਾ ਪੈ ਸਕਦਾ। ਉਹਨਾਂ ਨੇ ਉਹ ਸਬੂਤ, ਉਹ ਦਸਤਾਵੇਜ਼ ਜਿਹੜਾ ਧਰਮ ਤਬਦੀਲੀ ਦੀ ਆੜ ਦੇ ਵਿੱਚ ਲੋਕਾਂ ਨੂੰ ਲਾਲਚ ਬਸ, ਲੋਕਾਂ ਨੂੰ ਭਰਮਾਉਣ ਬਸ, ਲੋਕਾਂ ਦੀ ਖਰੀਦੋ ਫਰੋਖਤ ਕਰਨ ਬਸ ਉਹ ਸਾਰੀ ਖੇਡ ਰਚੀ। ਉਹਦੇ ਅਜਿਹੇ ਦਸਤਾਵੇਜ਼ ਨੇ ਜਿਹੜੇ ਜਨਤਕ ਕਰਨ ਦੀ ਬਜਾਏ ਉਹਨਾਂ ਨੂੰ ਅੰਦਰ ਹੀ ਦਿਖਾਏ, ਔਰ ਉਹਨਾਂ ਨੂੰ ਦਿਖਾ ਕੇ ਵੀ ਕਿਹਾ ਕਿ ਅਸੀਂ ਤੁਹਾਨੂੰ ਦੇ ਨਹੀਂ ਰਹੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਆਮ ਜਨਤਾ 'ਚ ਚਲੇ ਜਾਣ, ਲੋਕਾਂ 'ਚ ਚਲੇ ਜਾਣ। ਉਹਦੇ ਨਾਲ ਆਪਣੇ ਭਾਈਚਾਰਿਆਂ 'ਚ ਦੋਵਾਂ 'ਚ ਇੱਕ ਟਕਰਾਵ ਹੋਰ ਵੱਧ ਸਕਦਾ, ਪਿੰਡਾਂ ਮੁਹੱਲਿਆਂ ਕਸਬਿਆਂ 'ਚ ਇੱਕ ਨਵੀਂ ਦੁਸ਼ਮਣੀ ਪੈ ਸਕਦੀ ਹੈ। ਉਸ ਗੱਲ ਦੀ ਸਿਆਣਪ ਜਿਹੜੀ ਜਥੇਦਾਰ ਸਾਹਿਬ ਨੇ ਵਰਤੀ, ਉਸ ਨੇ ਬਹੁਤ ਪ੍ਰਭਾਵਿਤ ਕੀਤਾ ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੂੰ। ਫਿਰ ਉਹਨਾਂ ਨੇ ਇਹ ਪੱਖ ਲਿਆ ਕੇ ਰੱਖਿਆ ਕਿ ਬਿਲਕੁਲ ਇਹ ਤੱਥ ਕੁਛ ਹੱਦ ਤੱਕ ਸਾਡੇ ਵੀ ਧਿਆਨ 'ਚ ਨੇ, ਪਰ ਤੁਹਾਡੇ ਕੋਲ ਸਾਡੇ ਨਾਲੋਂ ਕਿਤੇ ਵੱਧ ਹੀ ਜਾਣਕਾਰੀ ਆ, ਕਿਉਂਕਿ ਜਿਹੜੀ ਤੇਰੇ ਤੇ ਹਮਲਾ ਹੁੰਦਾ ਫਿਰ ਉਹ ਸਾਰਾ ਕੁਛ ਆਪਣੇ ਪੱਖ ਇਕੱਠੇ ਵੀ ਕਰਦਾ। ਸੋ ਇਸ ਲਈ ਇਹ ਪੱਖ ਜਦੋਂ ਰੱਖਿਆ ਗਿਆ, ਉਹਦੇ ਨਾਲ ਸਿੱਖ ਭਾਈਚਾਰੇ ਦਾ ਸੁਨੇਹਾ ਬੜਾ ਚੰਗਾ ਗਿਆ। ਉਹਨਾਂ ਨੂੰ ਲੱਗਿਆ ਕਿ ਗੰਭੀਰ ਨੇ, ਇਹ ਲੜਾਈ ਟਕਰਾਅ ਹਿੰਸਾ ਨਹੀਂ ਚਾਹੁੰਦੇ, ਇਹ ਮਸਲੇ ਦਾ ਹੱਲ ਚਾਹੁੰਦੇ ਨੇ। ਜਿਹਦੇ ਬਾਅਦ ਫਿਰ ਉਹਨਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਜੀ, ਅਸੀਂ ਉਹ ਨਿਸ਼ਾਨਦੇਹੀ ਵੀ ਕਰਾਂਗੇ, ਕੁਝ ਦਾ ਸਾਨੂੰ ਪਤਾ ਵੀ ਹੈ, ਕੁਝ ਹੋਰ ਅਸੀਂ ਜਾਣਕਾਰੀ ਇਕੱਠੀ ਕਰਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ। ਔਰ ਇਸ ਮੀਟਿੰਗ ਤੋਂ ਬਾਅਦ ਹੀ ਮੈਨੂੰ ਪਤਾ ਲੱਗ ਰਿਹਾ ਸੀ ਕਿ ਕੁਝ ਥਾਵਾਂ ਦੇ ਉੱਤੇ ਪਾਸਟਰਾਂ ਨੇ ਆਪਣਾ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿੱਤਾ, ਉਹ ਇੱਥੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹ ਇੱਕ ਚੰਗਾ ਸੁਨੇਹਾ ਇਸ ਮਸਲੇ ਤੇ। ਮੈਂ ਤਾਂ ਵੈਸੇ ਵੀ ਕਹਿਣਾ ਪ੍ਰਵੀਨ ਜੀ ਕਿ ਪੰਜਾਬ ਦੇ ਵਿੱਚ ਜਿੰਨੇ ਕੁ ਸੰਗਠਨ ਨੇ ਧਾਰਮਿਕ ਵੱਖੋ-ਵੱਖ ਰੂਪ ਦੇ ਵਿੱਚ, ਚਾਹੇ ਉਹ ਧਰਮ ਦੇ ਪੱਧਰ ਤੇ, ਚਾਹੇ ਉਹ ਜਾਤ ਦੇ ਪੱਧਰ ਤੇ, ਛਮਾਹੀ ਜਾਂ ਸਾਲਾਨਾ ਇੱਕ ਸਾਂਝਾ ਮੰਚ ਜ਼ਰੂਰ ਲੱਗਣਾ ਚਾਹੀਦਾ, ਇੱਕ ਸਾਂਝਾ ਸੰਮੇਲਨ ਜ਼ਰੂਰ ਹੋਣਾ ਚਾਹੀਦਾ ਕਿ ਆਪਾਂ ਆਪਣੀਆਂ ਦੁੱਖ ਤਕਲੀਫਾਂ ਉੱਥੇ ਸਾਂਝੀਆਂ ਰੱਖ ਲਈਏ। ਉਹ ਕਹਿੰਦਾ ਕਿ ਭਾਈ ਬੰਦੇ ਸੰਤਾਂ ਕੋਲ ਆਏ ਕਿ ਮਹਾਰਾਜ ਮੇਰੀਆਂ ਮੁਸ਼ਕਲਾਂ ਬਹੁਤ ਵੱਡੀਆਂ ਨੇ, ਮੇਰੀ ਦੁੱਖ ਤਕਲੀਫਾਂ ਬਹੁਤ ਵੱਡੀਆਂ ਨੇ, ਕਹਿੰਦਾ ਭਾਈ ਲਿਆ ਜਿੰਨੀਆਂ ਹੈਗੀਆਂ ਭਰ ਲਿਆ। ਉਹ ਸਾਰੀਆਂ ਲਿਖ ਕੇ ਲਿਆਇਆ ਬੰਨ ਕੇ, ਉਹ ਕਹਿੰਦਾ ਲਿਆ ਭਾਈ ਇੱਥੇ ਰੱਖ ਜਾ, ਜਿੰਨੀਆਂ ਬਾਕੀਆਂ ਦੀ ਪਈਆਂ ਨੇ ਇਹਨਾਂ ਚੋਂ ਕੋਈ ਲੈ ਜਾ। ਸੋ ਜਦੋਂ ਨੇ ਕੋਈ ਵੀ ਗਠੜੀ ਖੋਲ ਕੇ ਦੇਖੀ ਤਾਂ ਉਹਨੂੰ ਲੱਗਿਆ ਕਿ ਤਾਂ ਮੇਰੇ ਨਾਲੋਂ ਵੀ ਵੱਧ ਮੁਸੀਬਤਾਂ 'ਚ ਨੇ। ਸੋ ਉਹਨੇ ਫਿਰ ਆਪਣੀ ਉਹ ਗਠੜੀ ਚੱਕ ਲਈ। ਇਸ ਲਈ ਫਿਰ ਜਦੋਂ ਅਸੀਂ ਇਕੱਠੇ ਬੈਠਾਂਗੇ ਤਾਂ ਸਾਨੂੰ ਸਮਝ ਲੱਗੂਗੀ ਕਿ ਭਾਈ ਸਮੱਸਿਆਵਾਂ ਸਾਰਿਆਂ ਨਾਲ ਨੇ, ਮਸਲਿਆਂ 'ਚ ਅਸੀਂ ਸਾਰੇ ਜੂਝ ਰਹੇ ਹਾਂ। ਫਿਰ ਅਸੀਂ ਆਪਣੀ ਆਪਣੀ ਗਠੜੀ ਦੇ ਮਸਲੇ ਸੁਲਝਾਉਣ ਦੀ ਕੋਸ਼ਿਸ਼ ਸਾਂਝੇ ਤੌਰ ਤੇ ਕਰਾਂਗੇ ਤਾਂ ਮਸਲੇ ਹੱਲ ਹੋ ਸਕਦੇ ਨੇ। ਸੋ ਇਸ ਲਈ ਮੈਨੂੰ ਲੱਗਦਾ ਇਹ ਛਮਾਹੀ ਜਾਂ ਸਾਲਾਨਾ ਇੱਕ ਸਾਂਝੇ ਮੰਚ ਤੇ ਸਾਰੀਆਂ ਧਿਰਾਂ ਨੂੰ ਸਰਬ ਧਰਮ ਸੰਮੇਲਨ, ਸਰਬ ਜਾਤ ਸੰਮੇਲਨ ਹੋ ਜਾਣਾ ਚਾਹੀਦਾ। ਉਹਦੇ ਨਾਲ ਹੋਰ ਜ਼ਿਆਦਾ ਸਵਿਰਤਾ, ਹੋਰ ਜ਼ਿਆਦਾ ਸਾਂਝੀਵਾਲਤਾ ਬਣੇਗੀ। ਜੀ ਬਿਲਕੁਲ ਬਿਲਕੁਲ, ਇਹ ਹੋਣਾ ਚਾਹੀਦਾ, ਕਿਉਂਕਿ ਫਿਰ ਤੁਹਾਨੂੰ ਪਤਾ ਹੈ ਜਦੋਂ ਚੀਜ਼ਾਂ ਦਾ ਸਿਆਸੀਕਰਨ ਹੋ ਜਾਵੇ ਤੇ ਧਾਰਮਿਕ ਚੀਜ਼ਾਂ ਹੁਣ, ਫਿਰ ਸਿਆਸਤ ਉਹਨਾਂ ਨੂੰ ਧਰਮ ਵਾਂਗੂ ਨਹੀਂ ਚੱਲਣ ਦਿੰਦੀ, ਸਿਆਸਤ ਵਾਂਗ ਚਲਾਉਂਦੀ ਹੈ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਫਰੀਦਕੋਟ ਰਾਜੇ ਦੀ ਰਿਆਸਤ ਬਾਰੇ, ਉਹਦੀ ਜਿਹੜੀ ਜਾਇਦਾਦ ਆ ਉਹਦੇ ਬਾਰੇ। 1951 ਦੇ ਵਿੱਚ ਇੱਕ ਪਰਿਵਾਰਕ ਮੈਂਬਰ ਵੱਲੋਂ ਮਰਜ਼ੀ ਨਾਲ ਵਿਆਹ ਕਰਾਏ ਜਾਣ ਤੋਂ ਬਾਅਦ ਫੈਮਿਲੀ ਦੇ ਵਿੱਚ ਇੱਕ ਬਹੁਤ ਵੱਡਾ ਦਫਾੜ ਹੁੰਦਾ। ਬਿਲਕੁਲ। ਉਸ ਤੋਂ ਬਾਅਦ ਇਹ ਦਫਾੜ ਉਦੋਂ ਵੀ ਵੱਧ ਜਾਂਦਾ ਜਦੋਂ ਰਾਜੇ ਦਾ ਹਰਿੰਦਰ ਸਿਉਂ ਦਾ ਜਿਹੜਾ ਪੁੱਤਰ ਆ ਉਹ ਸੜਕ ਹਾਦਸੇ ਦੇ ਵਿੱਚ ਮਾਰਿਆ ਜਾਂਦਾ, ਕਿਉਂਕਿ ਸਾਡੇ ਨੇੜੇ ਆ ਫਰੀਦਕੋਟ, ਸਾਡਾ ਜ਼ਿਲ੍ਹਾ ਵੀ ਰਿਹਾ। ਇਹ ਕਹਾਣੀਆਂ ਬਜ਼ੁਰਗਾਂ ਤੋਂ ਸੁਣੀਆਂ ਹੋਈਆਂ। ਪਰਿਵਾਰ ਦੇ ਜਿਹੜੇ ਜੀ ਆ, ਉਹਨਾਂ ਦੇ ਜਿਹੜੇ ਦੋਸ਼ ਆ, ਉਹਨਾਂ ਦੇ ਮੁਤਾਬਕ ਇਹ ਆ ਵੀ ਫੈਮਿਲੀ ਦੇ ਵਿੱਚ ਜਿਹੜਾ ਆਪਸੀ ਭਰੋਸਾ ਸੀ, ਵਿਸ਼ਵਾਸ ਸੀ, ਉਹ ਡਾਵਾਡੋਲ ਹੋ ਗਿਆ। ਤੇ ਉੱਥੋਂ ਬਾਅਦ ਫਿਰ ਮੌਕਾ ਪ੍ਰਸਤ ਬੰਦੇ, ਖਾਸ ਕਰਕੇ ਉਹ ਆਪਦੇ ਹੀ ਬੰਦਿਆਂ ਦਾ ਜ਼ਿਕਰ ਕਰਦੇ ਕਿ ਉਹ ਵਿੱਚ ਵੜ ਗਏ ਤੇ ਮੁੜ ਕੇ 50,000 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਆ ਉਹਦੇ 'ਚ ਆਪਸੀ ਦੁਫੇੜ ਆ ਜਿਹੜੀ ਬਹੁਤ ਜ਼ਿਆਦਾ ਵੱਧ ਗਈ। ਹੁਣ ਇਹ ਵੀ ਮੰਨਿਆ ਕਿ ਸਾਡੀ ਈਗੋ ਬਹੁਤ ਵੱਡੀ ਸੀ। ਹੁਣ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਜੀ ਇਸ ਜਾਇਦਾਦ ਬਾਰੇ। ਕੀ ਕਹਿੰਦਾ ਫੈਸਲਾ?
ਫੈਸਲਾ ਬੜਾ ਮਤਲਬ ਕਿ ਪਰਿਵਾਰ ਲਈ ਰਾਹਤ ਦੇਣ ਵਾਲਾ, ਕਿਉਂਕਿ ਸਵਾਲ ਇਕੱਲੇ ਪੈਸੇ ਦਾ ਨਹੀਂ ਹੁੰਦਾ, ਜਾਇਦਾਦ ਦਾ ਨਹੀਂ ਹੁੰਦਾ, ਸਵਾਲ ਵਾਰਸ ਦਾ ਵੀ ਹੁੰਦਾ ਹੈ। ਜੀ ਜੀ। ਸੋ ਇਹ ਸਵਾਲ ਵਾਰਸ ਦਾ ਸੀਗਾ, ਕਿਉਂਕਿ ਜਦੋਂ ਮਹਾਰਾਜਾ ਹਰਿੰਦਰ ਸਿੰਘ ਹੋਰਾਂ ਦੀ ਮੌਤ ਹੁੰਦੀ ਆ, ਮੌਤ ਤੋਂ ਬਾਅਦ ਉਸ ਵਸੀਅਤ ਦੇ ਹਵਾਲੇ ਨਾਲ ਜਿਹੜਾ ਉਹ ਟਰਸਟ ਸਾਹਮਣੇ ਆਉਂਦਾ ਕਿ ਜੀ ਸਾਡਾ ਇਹਦੇ ਪਰ ਹੱਕ ਬਣਦਾ ਹੈ, ਇਹ ਸਾਡੇ ਨਾਲ ਲਿਖੀ ਗਈ ਵਸੀਅਤ ਹੈ, ਇਸ ਲਈ ਅਸੀਂ, ਉਹ ਇੰਨੇ ਲੰਬੇ ਸਮੇਂ ਉਹਨੇ ਸੇਵਾ ਸੰਭਾਲ ਕੀਤੀ ਵੀ ਉਹਦੀ, ਹੁਣ ਉਹ ਸੇਵਾ ਸੰਭਾਲ ਕੀਤੀ ਜਾਂ ਉਹ ਚੋਂ ਕੀ ਕੀਤਾ ਵੀ ਆਉਂਦੇ ਸਮੇਂ 'ਚ ਅਜੇ ਕਾਫੀ ਤੱਥ ਸਪਸ਼ਟ ਹੋਣਗੇ। ਜੀ ਜੀ। ਪਰ ਇਹ ਮਾਮਲਾ ਹੇਠਲੀਆਂ ਅਦਾਲਤਾਂ 'ਚ ਹੁੰਦਾ ਹੋਇਆ ਜਦੋਂ ਸੁਪਰੀਮ ਕੋਰਟ ਤੱਕ ਪਹੁੰਚਿਆ, ਤੇ ਸੁਪਰੀਮ ਕੋਰਟ ਨੇ ਵੀ ਉਸੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਭਾਈ ਇਹਦੇ ਵਿੱਚ ਮਹਾਰਾਜਾ ਹਰਿੰਦਰ ਸਿੰਘ ਦੇ ਪਰਿਵਾਰ ਹੀ ਵਾਰਸ ਬਣਦੇ ਨੇ। ਸੋ 50,000 ਕਰੋੜ ਦੀ ਜਾਇਦਾਦ ਆ ਜਿਹੜੀ ਉਹਨਾਂ ਦੀਆਂ 2 ਧੀਆਂ ਨੇ ਤੇ ਇੱਕ ਉਹਨਾਂ ਦੇ ਭਰਾ ਦੇ ਜਿਹੜੇ ਅਗਲੇ ਬਾਕੀ ਪਰਿਵਾਰ ਹੈ, ਉਹਨਾਂ ਦਾ ਬਾਕੀ ਪਰਿਵਾਰ। ਸੋ ਭਰਾ ਨੂੰ ਇੱਕ ਹਿੱਸਾ ਮਿਲਣਾ, 2 ਹਿੱਸੇ ਉਹਨਾਂ ਦੀ ਬੇਟੀਆਂ ਨੂੰ ਮਿਲਣੇ, ਤੇ ਉਹ ਭਰਾ ਦੇ ਹਿੱਸੇ 'ਚ ਅੱਗੇ ਜਿਹੜੇ ਪਰਿਵਾਰ ਉਹਨਾਂ ਦਾ ਹੋਏਗਾ ਉਹ ਉਹਨਾਂ 'ਚ ਵੰਡਿਆ ਜਾ ਸਕਦਾ। ਸੋ ਇਸ ਲਈ ਇਹ ਫਰੀਦਕੋਟ ਦੀ ਰਿਆਸਤ ਦੇ ਹਵਾਲੇ ਨਾਲ ਇੱਕ ਸੁਪਰੀਮ ਕੋਰਟ ਦਾ ਬੜਾ ਸਰਦ ਫੈਸਲਾ ਹੈ। ਇਸ ਫੈਸਲੇ ਤੇ ਹੁਣ ਟਰਸਟ ਪੂਰੀ ਤਰ੍ਹਾਂ ਬਾਹਰ ਹੋ ਗਿਆ, ਟਰਸਟ ਦਾ ਇਹਦੇ ਵਿੱਚ ਕੋਈ ਹੱਕ ਨਹੀਂ ਰਿਹਾ। ਟਰਸਟ ਜਿਹੜਾ ਦਾਅਵਾ ਕਰਦਾ ਸੀ ਕਿ ਵਸੀਅਤ ਸਾਡੇ ਨਾਲ, ਤੇ ਹੁਣ ਇਹ ਉਹ ਕਹਾਣੀ ਨਹੀਂ ਚੱਲਣੀ। ਸੋ ਇਸ ਲਈ ਉਸ ਕਹਾਣੀ ਦਾ ਹੁਣ ਮਤਲਬ ਕਿ ਪੂਰੀ ਤਰ੍ਹਾਂ ਭੋਗ ਪੈ ਗਿਆ, ਤੇ ਇਹ ਮਾਮਲਾ ਹੁਣ ਅੱਗੇ ਜਾਣ ਜੋਗਾ ਵੀ ਕਿਤੇ ਨਹੀਂਗਾ। ਸੋ ਇਸ ਲਈ ਇਹ ਹੁਣ ਪਰਿਵਾਰ ਨੂੰ, ਉਹਨਾਂ ਦੀਆਂ ਬੇਟੀਆਂ ਨੂੰ, ਚਾਹੇ ਉਮਰ ਦਰਾਜ ਹੋ ਕੇ ਵੀ ਇਸ ਮੌਕੇ ਇਹ ਫੈਸਲਾ ਮਤਲਬ ਕਿ ਉਹਨਾਂ ਦੇ ਹੱਕ 'ਚ ਆਇਆ। ਪਰ ਫਿਰ ਵੀ ਆਪਾਂ ਤਾਂ ਹੀ ਗੱਲ ਕਰ ਰਹੇ ਕਿ ਕਈ ਵਾਰ ਇੱਕ ਸਥਿਤੀ ਅਜਿਹੀ ਆ ਜਾਂਦੀ ਹੈ ਪ੍ਰਵੀਨ ਜੀ, ਉਮਰ ਦਾ ਇੱਕ ਅਜਿਹਾ ਪੜਾਅ ਆ ਜਾਂਦਾ ਜਿੱਥੇ ਧਨ ਦੌਲਤ ਕੰਮ ਵੀ ਨਹੀਂ ਆਉਂਦਾ, ਖਰਚਿਆ ਵੀ ਨਹੀਂ ਜਾਣਾ ਹੁੰਦਾ। ਉੱਥੇ ਸਿਰਫ ਫਿਰ ਹੋਂਦ ਦਾ, ਵਜੂਦ ਦਾ, ਆਪਣੇ ਪਰਿਵਾਰ ਦਾ, ਆਪਣੇ ਨਾਮ ਦਾ ਉਹ ਸਵਾਲ ਚੁਣੌਤੀ ਬਣਦਾ। ਸੋ ਇਸ ਮੌਕੇ ਪਰਿਵਾਰ ਦੇ ਲਈ ਇਹੀ ਸਵਾਲ ਸੀਗਾ ਜਿਨ੍ਹਾਂ ਨੂੰ ਇੰਨੀ ਲੰਬੀ ਲੜਾਈ ਲੜਨ ਲਈ ਮਜਬੂਰ ਕੀਤਾ, ਔਰ ਜੋ ਪਰਿਵਾਰ ਰਾਹਤ ਮਹਿਸੂਸ ਕਰ ਰਿਹਾ ਹੋਵੇਗਾ। ਬਿਲਕੁਲ ਜੀ, ਬਿਲਕੁਲ। ਪਰਿਵਾਰਕ ਝਗੜੇ ਜਿਹੜੇ ਆ ਉਹ ਜੇ ਘਰ ਦੀਆਂ ਕੰਧਾਂ ਅੰਦਰ ਨਿਬੜ ਜਾਣ ਤਾਂ ਫਿਰ ਜ਼ਿਆਦਾ ਵਧੀਆ। ਹਾਂਜੀ, ਤਾਂ ਨਹੀਂ ਤਾਂ ਫਿਰ ਜੇ ਬਾਹਰ ਚਲੇ ਜਾਣ ਫਿਰ ਅਦਾਲਤਾਂ, ਕੋਰਟ ਕਚਹਿਰੀਆਂ 'ਚ ਵੀ ਵਰੇ ਬੀਤ ਜਾਂਦੇ ਆ। ਅਖੀਰਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਫਰਜ਼ੀ ਸਿਆਸੀ ਪਾਰਟੀਆਂ ਦੀ। ਸ਼ਰਮਾ ਜੀ ਦੱਸਦੇ, ਇਨਕਮ ਟੈਕਸ ਨੇ ਹੁਣ ਸ਼ਿਕੰਜਾ ਕੱਸਿਆ ਜੀ ਇਹਨਾਂ ਤੇ। ਬਿਲਕੁਲ ਪ੍ਰਵੀਨ ਜੀ, ਕੱਲ ਇਨਕਮ ਟੈਕਸ ਵਿਭਾਗ ਦੀ ਰੇਡ ਕਰੀਬ 100 ਤੋਂ ਵੱਧ ਰਾਜਨੀਤਿਕ ਪਾਰਟੀਆਂ ਤੇ ਪਈ ਹੈ ਜੀ। ਔਰ ਇਹ ਖਾਸ ਕਰਕੇ ਉਹਦੇ ਵਿੱਚ ਖਾਸ ਗੱਲ ਇਹ ਸੀਗੀ ਕਿ ਉਹਦੇ ਵਿੱਚ ਹਰਿਆਣੇ ਵਰਗਾ ਸੂਬਾ ਵੀ ਸ਼ਾਮਲ ਸੀਗਾ, ਉਹਦੇ ਵਿੱਚ ਹੋਰ ਸਾਡੇ ਗੁਆਂਢੀ ਸੂਬੇ ਵੀ ਸ਼ਾਮਲ ਸੀਗੇ। 7 ਦੇ ਕਰੀਬ ਸੂਬੇ ਸੀ ਜਿਨ੍ਹਾਂ 'ਚ 100 ਦੇ ਕਰੀਬ ਪਾਰਟੀਆਂ ਤੇ ਛਾਪਾ ਪਿਆ। ਔਰ ਇਸ ਛਾਪੇ ਦੇ ਵਿੱਚ ਖਾਸ ਕਰਕੇ ਹੈ ਕਿ ਉਹ ਪਾਰਟੀਆਂ ਵੀ ਸਾਹਮਣੇ ਨਾਮ ਨਿਕਲ ਕੇ ਆਏ ਜਿਨ੍ਹਾਂ ਕੋਲ ਮਾਨਤਾ ਵੀ ਨਹੀਂ ਹੈਗੀ, ਜਾਂ ਜਿਨ੍ਹਾਂ ਕੋਲ ਮਾਨਤਾ ਹੈਗੀ ਆ ਪਰ ਉਹ ਚੋਣਾਂ ਨਹੀਂ ਲੜਦੀਆਂ ਜੀ। ਤੇ ਇਸ ਲਈ ਉਹ ਹੁਣ ਨਵਾਂ ਤੱਥ ਸਾਹਮਣੇ ਆ ਰਿਹਾ ਕਿ ਉਹਨਾਂ ਦਾ ਕੰਮ ਸਿਰਫ ਬਲੈਕ ਮਨੀ ਨੂੰ ਬਾਈਟ ਕਰਨਾ ਹੀ ਆ, ਕਿ ਉਹ ਵੱਡਾ ਫੰਡ ਲੈਂਦੀਆਂ ਨੇ ਤੇ ਉਸ ਫੰਡ ਦਾ ਕੋਈ ਸੋਰਸ ਦੱਸਣ ਦੀ ਲੋੜ ਨਹੀਂ ਹੁੰਦੀ ਤੇ ਇਸ ਲਈ ਫਿਰ ਉਹ ਕਹਿੰਦੇ ਕਿ ਉਹ ਚੋਂ ਕਮਿਸ਼ਨ ਰੱਖ ਕੇ ਬਾਕੀ ਪੈਸਾ ਵਾਪਸ ਕਰ ਦਿੰਦੀਆਂ ਨੇ। ਤੇ ਜੇਕਰ ਕਿਸੇ ਨੇ ਦਾਨ 1 ਨੰਬਰ 'ਚ ਦਿਖਾਉਣਾ ਵੀ ਹੈ ਤਾਂ ਉਹ ਦਾਨ ਦਿਖਾਉਂਦਾ ਵੀ ਹੈ ਕਿ ਅਸੀਂ ਤਾਂ ਦਾਨ ਕਰਤਾ ਜੀ, ਉਹਨੂੰ ਰਿਬੇਟ ਮਿਲ ਜਾਂਦੀ ਹੈ ਸਾਰਾ ਕੁਝ, ਤੇ ਬਾਅਦ 'ਚ ਉਹਨਾਂ ਨੂੰ ਕੁਛ ਹਿੱਸਾ ਦੇ ਕੇ ਬਾਕੀ ਪੈਸਾ ਦੂਜੀ ਤਰ੍ਹਾਂ ਵਾਪਸ ਲੈ ਦਿੰਦੇ ਨੇ। ਸੋ ਆ ਵੀ ਖੇਡ ਜਾਰੀ ਹੈ। ਸੋ ਆਹ ਖੇਡ ਕਰਨ ਵਾਲੀਆਂ ਮਤਲਬ ਕਿ 1000 ਤੋਂ ਵੱਧ ਕੱਲ ਦਫ਼ਤਰਾਂ 'ਚ, ਥਾਵਾਂ 'ਚ, ਘਰਾਂ 'ਚ ਛਾਪਾ ਪਿਆ। 1000 ਦੇ ਕਰੀਬ, 100 ਦੇ ਕਰੀਬ ਪਾਰਟੀਆਂ ਨੇ, 7 ਦੇ ਕਰੀਬ ਸੂਬੇ ਨੇ ਤੇ 1000 ਦੇ ਕਰੀਬ ਟਿਕਾਣੇ ਬਣਦੇ ਨੇ, ਤੇ 1000 ਕਰੋੜ ਦੀ ਉਹ ਖੇਡ ਦੱਸੀ ਜਾ ਰਹੀ ਹੈ। ਇਹ ਸਾਰੇ ਮਾਮਲੇ 'ਚ 1000 ਕਰੋੜ ਦੀ ਟੈਕਸ ਛੂਟ ਦੀ ਜਿਹੜੀ ਖੇਡ ਸੀ ਉਸ ਨੂੰ ਬੇਨਕਾਬ ਕੀਤਾ। ਔਰ ਖਾਸ ਕਰਕੇ ਇਹ ਕਿ ਇਹ ਚੋਣ ਕਮਿਸ਼ਨ ਦੇ, ਚੋਣ ਆਯੋਗ ਜਿਹੜਾ ਸਾਡਾ ਹੈਗਾ, ਉਹਦੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਹੋਈ ਹੈ। ਪਰ ਖਾਸ ਗੱਲ ਇਹ ਹੈ ਪ੍ਰਵੀਨ ਜੀ ਕਿ ਇਹਦੇ ਵਿੱਚ ਸ਼ਿਕਾਇਤ ਦੇ ਵਿੱਚ ਕਾਂਗਰਸ ਔਰ ਬੀਜੇਪੀ ਦਾ ਵੀ ਨਾਂ ਹੈਗਾ। ਪਰ ਉੱਥੇ ਛਾਪੇ ਨਹੀਂ ਪਏ ਅਜੇ ਕਿਤੇ। ਉਹਨਾਂ ਦੇ ਉੱਤੇ ਵੀ ਇਹ ਪ੍ਰਸ਼ਨ ਚਿੰਨ੍ਹ ਖੜਾ ਹੈ, ਕਿਉਂਕਿ ਖਾਸ ਕਰਕੇ ਬੀਜੇਪੀ ਨੇ ਤਾਂ ਇਹ ਫਾਰਮੂਲਾ ਨਵਾਂ ਕੱਢਿਆ ਸੀਗਾ ਕਿ ਚੋਣ ਬੌਂਡ ਜਿਹੜੇ ਅੱਗੇ ਨਿਕਲਦੇ ਹੁੰਦੇ ਸੀਗੇ ਉਹ ਤੋਂ ਬਾਅਦ ਹੁਣ ਤਾਂ ਹਿਸਾਬ ਦੇਣ ਦੀ ਲੋੜ ਨਹੀਂ ਤੁਹਾਨੂੰ, ਹੁਣ ਤਾਂ ਤੁਹਾਨੂੰ ਸੋਰਸ ਦੱਸਣ ਦੀ ਲੋੜ ਨਹੀਂ ਕਿ ਪੈਸਾ ਕਿੱਥੋਂ ਆ ਰਿਹਾ। ਸੋ ਆਹ ਜਿਹੜੀ ਨਵੀਂ ਸਕੀਮ ਕੱਢੀ ਉਹਨੇ ਹੋਰ ਇਸ ਮਾਮਲੇ 'ਚ ਕਪੜਾ ਪੈਦਾ ਕਰ ਦਿੱਤਾ, ਹੋਰ ਨਵਾਂ ਇਹਦੇ ਵਿੱਚ ਠੱਗੀ ਦੀ ਦੁਕਾਨ ਖੋਲ੍ਹ ਦਿੱਤੀ, ਜਿਸ ਨੂੰ ਲੈ ਕੇ ਕੱਲ, ਕਿਉਂਕਿ ਹੁਣ ਤੁਸੀਂ ਦੇਖੋ ਕਿ ਤਿੰਨੇ ਇਕੱਠੀਆਂ ਚੀਜ਼ਾਂ ਸਰਗਰਮ ਨੇ। CBI ਵੀ ਸਰਗਰਮ ਹੋ ਗਈ ਜੀ, ਇਨਕਮ ਟੈਕਸ ਵਿਭਾਗ ਵੀ ਸਰਗਰਮ ਹੋ ਗਿਆ, ਮਨੀ ਲੈਂਡਿੰਗ ਲੈ ਕੇ ED ਵੀ ਸਰਗਰਮ ਹੋ ਗਿਆ। ਇਹ ਸਾਰਾ ਕੁਝ ਕੀ 2024 ਨੂੰ ਲੈ ਕੇ ਹੀ ਹੈ, ਇਹ ਵੀ ਚਰਚਾ ਕਿ ਰਾਜਨੀਤਿਕ ਪਾਰਟੀਆਂ ਬਾਰੇ ਠੱਗੀ ਚੋਰੀ ਤਾਂ ਪਹਿਲਾਂ ਤੋਂ ਹੀ ਚੱਲਦੀ ਆ, ਪਹਿਲਾਂ ਕਿੰਨੀ ਕੁ ਸਖਤੀ ਹੋਈ ਆ। ਸੋ ਇਹ ਸਾਰੀਆਂ ਧਿਰਾਂ ਨੂੰ ਜਿੱਥੇ ਜਿੱਥੇ ਛਾਪਾ ਪੈਂਦਾ ਨਾ ਜਦੋਂ, ਫਿਰ ਉਹਦੇ ਨਾਲ ਉਹ ਧਿਰਾਂ ਦਾਗੀ ਤਾਂ ਉੱਠਦੀਆਂ ਨੇ ਨਾ, ਉਹਨਾਂ ਤੇ ਪ੍ਰਸ਼ਨ ਚਿੰਨ੍ਹ ਤਾਂ ਉੱਠਦਾ ਨਾ, ਉਸ ਖੇਤਰ 'ਚ ਉਹਨਾਂ ਦੀ ਬਦਨਾਮੀ ਤਾਂ ਹੁੰਦੀ ਹੈ ਨਾ। ਸੋ ਇਸ ਲਈ ਇਸ ਨੂੰ ਇਸ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਕਿ ਬੀਜੇਪੀ ਵੱਲੋਂ ਬਾਕੀ ਛੋਟੀਆਂ ਪਾਰਟੀਆਂ ਨੂੰ ਇਸ ਤਰ੍ਹਾਂ, ਬੇਸ਼ੱਕ ਇਹ ਖੇਡ ਵੱਡੀ ਪੱਧਰ ਤੇ ਵੀ ਚੱਲਦਾ,
ਮੈਂ ਤਾਂ ਹੀ ਕਹਿ ਰਿਹਾ ਕਿ ਜੇਕਰ ਸ਼ਿਕਾਇਤ ਕਾਂਗਰਸ ਬੀਜੇਪੀ ਖਿਲਾਫ ਹੈ ਤਾਂ ਉਹਨਾਂ ਖਿਲਾਫ ਵੱਡੀ ਜਾਂਚ ਹੋਣੀ ਬਣਦੀ ਹੈ, ਕਿਉਂਕਿ ਬੜੀ ਮਛਲੀ ਬੜਾ ਮਾਲ ਨਿਕਲੂਗੀ, ਛੋਟੀ ਮਛਲੀ ਛੋਟਾ ਦਾਣਾ ਖਾਊਗੀ। ਸੋ ਇਸ ਲਈ ਬੜੀ ਮਛਲੀਆਂ ਦਾ ਢਿੱਡ ਵੀ ਫਰੋਲ ਕੇ ਦੇਖੋ ਕਿ ਉਹਨੇ ਭਾਈ ਕਿੰਨਾ ਕਿੰਨਾ ਮਾਲ ਅੰਦਰ ਹਜਮ ਕੀਤਾ ਹੋਇਆ, ਪਰ ਉਹਦੀ ਅਜੇ ਜਾਂਚ ਪੜਤਾਲ ਨਹੀਂ ਹੋਈ। ਕੋਈ ਖੇਤਰੀ ਦਲ ਹੈ, ਕੋਈ ਸੂਬਾਈ ਦਲ ਹੈ, ਕੋਈ 2-4 ਸੂਬਿਆਂ 'ਚ ਪਹਿਲਾਂ ਕਿਸੇ ਨੇ ਨਾ ਰਾਸ਼ਟਰੀ ਦਲ ਰੱਖਿਆ ਪਰ ਹੈ ਬਾਦਲਾਂ ਵਾਂਗ। ਸੋ ਇਸ ਲਈ ਅਜਿਹੇ ਸਾਰੇ ਦਲਾਂ ਦੇ ਉੱਤੇ ਵੀ ਜਾਂਚ ਪੜਤਾਲ ਹੋ ਰਹੀ ਆ, ਔਰ ਇਹ ਵੱਡਾ 1000 ਕਰੋੜ ਦਾ ਟੈਕਸ ਛੋਟ ਦਾ ਘਪਲਾ, ਤੇ ਇਹ ਤੋਂ ਇਲਾਵਾ ਪਾਰਟੀਆਂ ਕੋਲ ਜਾਂ ਲੀਡਰਾਂ ਕੋਲ ਸਿੱਧਾ ਕਮਿਸ਼ਨ ਦੇ ਕੇ ਪੈਸੇ ਨੂੰ ਬਲੈਕ ਤੋਂ ਵਾਈਟ ਕਰਨ ਵਾਲੀ ਖੇਡ ਹੈ। ਔਰ ਇਹ ਤੋਂ ਸਰਕਾਰ ਅਣਜਾਣ ਨਹੀਂ ਆ, ਇਹ ਤੋਂ ਸਾਡੀਆਂ ਏਜੰਸੀਆਂ ਅਣਜਾਣ ਨਹੀਂ ਆ, ਪਰ ਇਹ ਮੌਕਾ ਜਿਹੜਾ ਇਕੱਠਾ ਇੱਕ ਤਰ੍ਹਾਂ ਛਾਪਾਮਾਰੀ ਚੱਲ ਰਹੀ ਆ ਕਿ ਸਾਰੇ ਪਾਸੇ ਈਡੀ, ਇਨਕਮ ਟੈਕਸ, ਸੀਬੀਆਈ ਨਜ਼ਰ ਆ ਰਹੀ ਆ। ਇਸ ਨੂੰ 2024 ਦੀ ਇੱਕ ਸਿਆਸੀ ਚਾਲ ਵਜੋਂ ਵੀ ਵੇਖਿਆ ਜਾ ਰਿਹਾ। ਪ੍ਰਵੀਨ ਜੀ ਜੀ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।